ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਕੁਰਸੀ ਦੀ ਦੌੜ ਜੋ ਸਿਆਸੀ ਮੁੱਦੇ ਚੱਲ ਰਹੇ ਆ, ਸਿਆਸੀ ਮੁੱਦਿਆਂ ਦੀ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਜਿਹੜੇ ਵਿਧਾਇਕ ਪੰਜਾਬ ਦੇ ਵਿੱਚ ਪੰਜਾਬ ਦੀ ਹਾਲਾਤ ਨੂੰ ਠੀਕ ਕਰਨ ਲਈ ਜਾਂ ਜਿਹੜੇ ਇਸ ਵੇਲੇ ਜਿੰਨੇ ਵੀ ਵਿਧਾਇਕ ਕੁਰਸੀਆਂ ਤੇ ਬਿਰਾਜਮਾਨ ਆ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਪੁੱਛਦੇ ਹਾਂ ਕਿ ਕੀ ਕੁਝ ਚੱਲ ਰਿਹਾ ਆ, ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਅੱਜ ਵੀ ਇਹ ਗੱਲਬਾਤ ਕਰਾਂਗੇ ਆਪਾਂ ਗੁਰਵਿੰਦਰ ਸਿੰਘ ਜੀ ਸ਼ਾਮਪੁਰਾ ਹੋਰਾਂ ਦੇ ਨਾਲ। ਬਹੁਤ ਸਾਰੇ ਜਿਹੜੇ ਸਾਡੇ ਭੈਣ ਭਾਈ ਆ ਉਹ ਜਾਣਦੇ ਹੋਣੇ ਆ, ਫਤਿਹਗੜ੍ਹ ਚੂੜੀਆਂ ਉਹਨਾਂ ਦਾ ਹਲਕਾ ਹੈ ਜੀ। ਉੱਥੋਂ ਉਹ ਆਮ ਆਦਮੀ ਪਾਰਟੀ ਦੇ ਨਾਲ ਉੱਥੇ ਦੇ ਵਿਧਾਇਕ ਨੇ ਜੀ, ਉੱਥੋਂ ਉਹ ਇਲੈਕਸ਼ਨ ਲੜਨਗੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦਾ ਜਿਹੜਾ ਸਿਆਸੀ ਸਫ਼ਰ ਕੋਈ ਪਹਿਲਾਂ ਵੀ ਸੀ ਜਾਂ ਉਹ ਹੁਣੇ ਜੁੜੇ ਆ, ਤੇ ਉਹ ਕੀ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਕੇ। ਜੇ ਉਹ ਜਿੱਤ ਜਾਂਦੇ ਆ ਤੇ ਉਹ ਕੀ ਕਰਨਗੇ, ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ। ਤੇ ਜੇ ਤੁਸੀਂ ਵੀ ਉਸ ਇਲਾਕੇ ਨੂੰ ਬਿਲੋਂਗ ਕਰਦੇ ਆ ਜਾਂ ਤੁਸੀਂ ਹੋਰ ਵੀ ਪਾਸੇ ਤੋਂ, ਆਪਾਂ ਗੱਲਬਾਤ ਕਰਦੇ ਹਾਂ ਜੀ। ਗੁਰਵਿੰਦਰ ਸਿੰਘ ਸ਼ਾਮਪੁਰਾ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਜੀ ਗੁਰਵਿੰਦਰ ਸਿੰਘ ਸ਼ਾਮਪੁਰਾ ਜੀ, ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਮੁੰਡੇ ਨਾਲ ਮੁੰਡਾ ਢਾਹ ਕੇ ਲੱਗੇ ਹੋ, ਤੁਸੀਂ ਵਿਧਾਇਕ ਹੋ, ਤੁਸੀਂ ਉੱਥੋਂ ਖੜੇ ਹੋਏ ਹੋ। ਤੇ ਇਸ ਤੋਂ ਪਹਿਲਾਂ ਮੈਂ ਪੁੱਛਾਂਗੇ ਕਿ ਤੁਸੀਂ ਪਹਿਲਾਂ ਵੀ ਸਿਆਸਤ ਦੇ ਵਿੱਚ ਸੀ? ਇਸ ਤਰ੍ਹਾਂ ਹੈ ਜੀ, ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦਾ, ਰੇਡੀਓ ਦਾ ਧੰਨਵਾਦ, ਔਰ ਸਰੋਤਿਆਂ ਦਾ ਧੰਨਵਾਦ ਜਿਹੜੇ ਇਸ ਵੇਲੇ ਮੈਨੂੰ ਸੁਣ ਰਹੇ ਆ। ਔਰ ਉਸ ਤੋਂ ਅੱਗੇ ਸਭ ਨੂੰ ਪਿਆਰ ਭਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਨੂੰ ਤੁਸੀਂ ਕਿਹਾ ਵੀ ਤੁਹਾਡਾ ਸਿਆਸੀ ਸਫ਼ਰ ਮੇਰਾ 1994 ਵਿੱਚ ਸ਼ੁਰੂ ਹੋਇਆ। ਪਹਿਲੀ ਇਲੈਕਸ਼ਨ ਮੈਂ ਲੜੀ ਸੀ ਜ਼ਿਲ੍ਹਾ ਪਰਿਸ਼ਦ ਦੀ 70 ਪਿੰਡਾਂ ਚੋਂ, ਤੇ ਮੈਂ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਲੜੀ ਸੀ। ਉਸ ਵੇਲੇ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ, ਤੇ ਮੇਰਾ ਮੁਕਾਬਲਾ ਹੋਇਆ ਸੀ ਚੀਫ ਸੈਕਟਰੀ ਅਜੀਤ ਸਿੰਘ ਚੱਠੇ ਦੇ ਸਕੇ ਭਤੀਜੇ ਸਤਪਾਲ ਸਿੰਘ ਚੱਠੇ ਨਾਲ, ਜਿਹਨੂੰ ਮੈਂ ਆਜ਼ਾਦ ਉਮੀਦਵਾਰ ਵਜੋਂ ਹੀ 3000 ਵੋਟ ਤੇ ਹਰਾਇਆ ਸੀ। ਔਰ ਪਹਿਲਾ ਸਿਆਸੀ ਸਫ਼ਰ ਸੀ ਮੇਰਾ 1994 ਚ। ਉਸ ਤੋਂ ਬਾਅਦ 95 ਵਿੱਚ ਮੈਂ ਸ਼ੂਗਰ ਮਿਲ ਬਟਾਲਾ ਦਾ ਆਜ਼ਾਦ ਹੀ ਚੇਅਰਮੈਨ ਬਣਿਆ। 7 ਡਾਇਰੈਕਟਰ ਚੁਣੇ ਗਏ, 7 ਚੋਂ 4 ਮੇਰੇ ਵੱਲ ਹੋਏ, ਔਰ ਮੈਂ ਸ਼ੂਗਰ ਮਿਲ ਬਟਾਲਾ ਦਾ ਆਜ਼ਾਦ ਹੀ ਚੇਅਰਮੈਨ ਬਣਿਆ। ਦੂਜਾ ਸਫ਼ਰ ਇਹ। ਔਰ ਤੀਸਰਾ ਫਿਰ 1996 ਵਿੱਚ ਮੈਂ ਸਰਦਾਰ ਗੁਰਚਰਨ ਸਿੰਘ ਟੌਹੜਾ ਨੇ ਮੈਨੂੰ SGPC ਦੀ ਟਿਕਟ ਦਿੱਤੀ। ਉਸ ਤੋਂ ਬਾਅਦ ਫਿਰ ਮੈਂ 2004 ਵਿੱਚ SGPC ਦਾ ਮੈਂਬਰ ਰਿਹਾ। ਇਹ ਹੈ ਮੇਰਾ ਸਿਆਸੀ ਸਫ਼ਰ। ਔਰ ਮੈਂ ਸੈਕਟਰੀ ਵੀ ਰਿਹਾ ਸਿੱਖ ਨੈਸ਼ਨਲ ਕਾਦੀਆਂ ਦੀ ਮੈਨੇਜਮੈਂਟ ਦਾ ਜੀ। ਤੇ ਜੀ ਇਹ ਤੁਸੀਂ ਸਿਆਸੀ ਸਫ਼ਰ ਸੀਗਾ ਤੁਹਾਡਾ, ਤੁਸੀਂ 1994 ਦੀ ਗੱਲ ਕੀਤੀ ਹੈ, ਤੇ ਉਸ ਤੋਂ ਬਾਅਦ ਫਿਰ ਤੁਹਾਡੀ ਇਹ ਇੱਕ ਬ੍ਰੇਕ ਹੋ ਗਈ। ਚੱਲਦਾ ਰਿਹਾ ਜੀ ਫਿਰ। ਜੀ ਠੀਕ ਹੈ ਜੀ। ਤੇ ਅੱਗੇ ਸਿਲਸਿਲਾ ਚੱਲਦਾ ਰਿਹਾ ਜੀ। 95 ਚ ਮੈਂ ਸ਼ੂਗਰ ਮਿਲ ਦਾ ਚੇਅਰਮੈਨ ਬਣਿਆ, ਮੈਂ ਤੁਹਾਨੂੰ ਦੱਸ ਰਿਹਾ। 96 ਚ ਫਿਰ ਮੈਂ SGPC ਮੈਂਬਰ ਬਣਿਆ, ਔਰ ਮੈਂ ਲਗਭਗ 10 ਸਾਲ ਗੁਰਚਰਨ ਸਿੰਘ ਟੌਹੜਾ ਜੀ ਨਾਲ ਐਗਜ਼ੈਕਟਿਵ ਮੈਂਬਰ ਰਿਹਾ SGPC ਦਾ ਜੀ। ਤੇ ਫਿਰ 2004 ਵਿੱਚ ਫਿਰ ਮੈਂ ਸ਼ੂਗਰ ਆਪਣਾ SGPC ਮੈਂਬਰ ਬਣਿਆ। ਹਾਂਜੀ, ਇਸ ਤਰ੍ਹਾਂ ਮੈਂ ਚੱਲਦਾ ਰਿਹਾ ਜੀ। ਮਤਲਬ ਕਿ ਤੁਸੀਂ ਸਿਆਸੀ ਸਫ਼ਰ ਵੀ ਤੇ ਵਿੱਚ ਹੀ SGPC ਦੇ ਨਾਲ ਵੀ ਤੁਸੀਂ ਚੱਲਦੇ ਰਹੇ ਆ, ਉੱਥੇ ਵੀ ਤੁਹਾਡਾ ਇਹ ਸਫ਼ਰ ਚੱਲਦਾ ਹੀ ਰਿਹਾ ਆ। ਤੇ ਜਿਸ ਤਰ੍ਹਾਂ ਤੁਸੀਂ ਫਤਿਹਗੜ੍ਹ ਚੂੜੀਆਂ ਤੋਂ ਨੂੰ ਪਹਿਲ ਦਿੱਤੀ ਆ ਕਿ ਉੱਥੋਂ ਤੁਸੀਂ ਖੜੇ ਹੋ, ਤੇ ਇਹ ਸਭ ਤੋਂ ਪਹਿਲਾਂ ਮੈਂ ਇਹ ਪੁੱਛਾਂਗੀ ਕਿ ਤੁਹਾਡਾ ਜਿਹੜਾ ਤੁਸੀਂ ਜ਼ਮੀਨ ਦੇ ਨਾਲ ਜੁੜੇ ਹੋਏ ਹੋ, ਤੁਹਾਡਾ ਕਿੱਤਾ ਕੀ ਆ? ਮੇਰਾ ਕਿੱਤਾ ਨਰੋਲ ਖੇਤੀਬਾੜੀ ਹੈ ਜੀ। ਮੇਰਾ ਹੋਰ ਕੋਈ ਕਾਰੋਬਾਰ ਨਹੀਂ। ਮੈਂ ਖੇਤੀ ਦੇ ਡਿਪੈਂਡੈਂਟ ਆ। ਨਾਲ ਮੈਂ ਛੋਟਾ ਜਿਹਾ ਆਪਣਾ 15-20 ਗਊਆਂ ਦਾ ਡੇਅਰੀ ਫਾਰਮ ਰੱਖਿਆ, ਉਹ ਜ਼ਮੀਨ ਦੇ ਵਿੱਚ ਹੀ ਹੈ ਘਰ ਮੇਰਾ। ਤੇ ਮੈਂ ਖੇਤੀ ਕਰਦਾ। ਮੈਂ ਆਮ ਮੀਡੀਅਮ ਪਰਿਵਾਰ ਕਿਸਾਨੀ ਕਿੱਤਾ ਹੈ ਮੇਰਾ, ਔਰ ਮੀਡੀਅਮ ਪਰਿਵਾਰ 'ਚ ਹੀ ਹੈ ਮੈਂ। ਔਰ ਮੇਰੇ ਫਾਦਰ ਸਾਹਿਬ ਵੀ ਖੇਤੀ ਕਰਦੇ ਸੀ, ਮੈਂ ਵੀ ਅੱਗੋਂ ਖੇਤੀ ਦਾ ਧੰਦਾ ਹੀ ਕਰ ਰਿਹਾ। ਬਿਲਕੁਲ ਜੀ। ਇਹ ਜਿੱਥੋਂ ਸ਼ੁਰੂਆਤ ਹੁੰਦੀ ਆ ਸਿੱਖਾਂ ਦੀ, ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਹੀ ਉੱਤਮ ਖੇਤੀ ਦਾ ਜਿਹੜਾ ਇਹ ਸਭ ਤੋਂ ਵਧੀਆ ਆ। ਬਿਲਕੁਲ। ਧੰਦੇ ਹੋਰ, ਜੇ ਧੰਦਿਆਂ ਦੀ ਗੱਲ ਕੀਤੀ ਜਾਵੇ, ਹੋਰ ਕਿਤੇ ਜਿਹੜੇ ਮੇਰਾ ਕੋਈ ਹੋਰ ਬਿਜ਼ਨਸ ਕਾਰੋਬਾਰ ਕੋਈ ਵੀ ਧੰਦਾ ਨਹੀਂ ਹੈ ਜੀ ਸਿਵਾਏ ਖੇਤੀ ਤੋਂ। ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕੋਈ ਲੀਡਰ ਬਣ ਜਾਂਦਾ ਆ, ਜਿਹੜਾ ਥੋੜ੍ਹੀ ਜਿਹੀ ਉਹਦੀ ਹੁੰਦੀ ਆ, ਤੇ ਹੋਰ ਧੰਦੇ ਜਿਹੜੇ ਆ, ਹੋਰ ਕਿੱਤੇ ਆ ਜਿਹੜੇ ਉਹ ਬਹੁਤ ਸਾਰੇ ਆ ਜਾਂਦੇ ਆ। ਅਤੇ ਤੁਹਾਨੂੰ ਕਿਹੜੀ ਚੀਜ਼ ਨੇ ਟੁੰਬਿਆ ਆ, ਕਿਹੜੀ ਚੀਜ਼ ਖਾਸ ਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਗਏ ਹੋ? ਦਰਅਸਲ ਇਸ ਤਰ੍ਹਾਂ ਭੈਣ ਜੀ, ਮੈਂ ਨਾ 2007 ਵਿੱਚ ਸਰਦਾਰ ਅਵਤਾਰ ਸਿੰਘ ਮੱਕੜ ਦੇ ਖਿਲਾਫ SGPC ਦਾ ਪ੍ਰਧਾਨ ਖੜਾ ਹੋ ਗਿਆ ਸੀ। 117 ਦਾ ਹਾਊਸ ਹੁੰਦਾ ਸਾਡਾ ਮੈਂਬਰਾਂ ਦਾ, ਤੇ ਉਹਦੇ ਵਿੱਚ ਮੈਨੂੰ 38 ਵੋਟਾਂ ਆਜ਼ਾਦ ਨੂੰ ਮਿਲੀਆਂ ਸੀ। ਫਿਰ ਮੈਨੂੰ 7 ਵਿੱਚ ਕਿਉਂਕਿ ਬਾਦਲ ਦੀਆਂ ਨੀਤੀਆਂ ਤੋਂ ਮੈਂ ਬੜਾ ਦੁਖੀ ਸੀ, ਤੇ ਮੈਂ 2007 ਵਿੱਚ ਇਹਨੂੰ ਅਲਵਿਦਾ ਕਹਿ ਦਿੱਤੀ ਸੀ, ਅੱਜ ਤੋਂ 9 ਸਾਲ ਪਹਿਲਾਂ।
ਉਹਦੇ ਬਾਅਦ ਮੈਂ ਕਾਂਗਰਸ ਤੇ ਬਾਦਲ ਦੋਨਾਂ ਦੇ ਖਿਲਾਫ ਲੜਦਾ ਸੀ ਆਪਣੀ ਆਜ਼ਾਦ ਸੋਚ ਲੈ ਕੇ, ਪਰ ਦਰਅਸਲ ਕੋਈ ਪਲੇਟਫਾਰਮ ਨਹੀਂ ਸੀ ਮਿਲ ਰਿਹਾ ਕਿ ਜਿਹੜਾ ਅੱਗੇ ਇਸ ਗੱਲ ਨੂੰ ਵਧਾਇਆ ਜਾਏ। ਇਹ ਪਲੇਟਫਾਰਮ ਸਾਨੂੰ ਮਿਲਿਆ 2014 ਵਿੱਚ। 2014 ਵਿੱਚ ਆਮ ਆਦਮੀ ਪਾਰਟੀ ਇੱਥੇ ਪੰਜਾਬ 'ਚ ਹੋਂਦ ਵਿੱਚ ਆਈ ਜੀ, ਔਰ ਮੈਂ 2014 ਵਿੱਚ ਇਸ ਪਾਰਟੀ ਨਾਲ ਜੁੜ ਗਿਆ ਕਿਉਂਕਿ ਮੈਨੂੰ ਅਰਵਿੰਦ ਕੇਜਰੀਵਾਲ ਦੀਆਂ ਕੋਈ ਨੀਤੀਆਂ ਅੱਛੀਆਂ ਲੱਗੀਆਂ। ਮੈਂ ਜਿੰਨਾ ਕੁ ਸਟੱਡੀ ਇਹਨੂੰ ਕੀਤਾ ਸਮਝਿਆ ਇਸ ਪਾਰਟੀ ਨੂੰ, ਮੈਂ 2014 ਵਿੱਚ ਫਿਰ ਆਜ਼ਾਦ ਤੋਂ ਮੈਂ 2007 ਤੋਂ 9 ਸਾਲ ਆਜ਼ਾਦ ਹੀ ਲੜਾਈ ਲੜੀ, ਹੁਣ 16 ਹੋ ਗਈ ਹੈ, 9 ਸਾਲ ਤੋਂ ਲੜਦਾ ਆ ਰਿਹਾ ਤੇ 2014 ਤੱਕ ਮੈਂ 7 ਸਾਲ ਤਕਰੀਬਨ ਆਪਣੇ ਤੌਰ ਤੇ ਹੀ ਲੜਾਈ ਲੜਦਾ ਰਿਹਾ। ਪਰ ਮੈਂ ਇਸ ਤੋਂ ਬਾਅਦ ਫਿਰ 2014 ਵਿੱਚ ਆਮ ਆਦਮੀ ਪਾਰਟੀ ਨੂੰ ਚੁਣ ਲਿਆ। ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ, ਤੇ ਇੱਕ ਗੱਲ ਆ ਜਿਹੜੀ ਇਹ ਬੜੀ ਚੱਲ ਰਹੀ ਆ, ਬਹੁਤ ਸਾਰੇ ਜਿਹੜੇ ਵਿਧਾਇਕ ਹੈਗੇ ਆ ਜਿਹੜੇ ਚਾਹਵਾਨ ਸੀ ਟਿਕਟਾਂ ਦੇ, ਉਹ ਬੜਾ ਉਹਨਾਂ ਨੇ ਹੁੱਲਾ ਗੁੱਲਾ ਕੀਤਾ ਹੋਇਆ ਆ ਕਿ ਜਿਹੜੀਆਂ ਟਿਕਟਾਂ ਆ ਪੈਸੇ ਲੈ ਕੇ ਦਿੱਤੀਆਂ ਜਾਂਦੀਆਂ। ਤੇ ਤੁਸੀਂ ਕਿੰਨੇ ਪੈਸੇ ਦਿੱਤੇ ਸੀ? ਭੈਣ ਜੀ, ਇੱਕ ਨਵਾਂ ਪੈਸਾ ਨਹੀਂ ਦਿੱਤਾ। ਮੈਂ ਅੰਮ੍ਰਿਤਧਾਰੀ ਸਿੱਖ ਹੈ, ਗੁਰੂ ਵਾਲਾ ਹੈ ਔਰ ਗੁਰੂ ਮਹਾਰਾਜ ਗੁਰੂ ਰਾਮਦਾਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਿਣਾ, ਮੈਂ ਇੱਕ ਨਵਾਂ ਪੈਸਾ ਨਹੀਂ ਦਿੱਤਾ ਟਿਕਟ ਲੈਣ ਵਾਸਤੇ, ਇੱਕ 5 ਪੈਸੇ ਵੀ ਨਹੀਂ ਦਿੱਤੇ। ਇਸ ਤੋਂ ਵੱਡੀ ਗੱਲ ਮੈਂ ਕੁਛ ਨਹੀਂ ਕਹਿ ਸਕਦਾ। ਔਰ ਇਹ ਝੂਠਾ ਇਲਜ਼ਾਮਬਾਜ਼ੀ ਹੈ। ਕਾਂਗਰਸ ਤੇ ਬਾਦਲ ਇਸ ਵੇਲੇ ਦੋਵੇਂ ਰਲੇ ਆ ਔਰ ਇਹ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦਾ ਰਸਤਾ ਰੋਕਿਆ ਜਾਏ ਕਿਉਂਕਿ ਇਹਨਾਂ ਨੂੰ ਡਰ ਇੱਕ ਗੱਲ ਦਾ ਸਤਾ ਰਿਹਾ ਵੀ ਜੇ ਕਿਤੇ ਅਰਵਿੰਦ ਕੇਜਰੀਵਾਲ ਤੇ ਆਮ ਪਾਰਟੀ ਆ ਰਹੀ, ਅਸੀਂ ਇਹਨਾਂ ਦੀਆਂ ਜਾਇਦਾਦਾਂ ਚੈੱਕ ਕਰਾਉਣੀਆਂ, ਇਹਨਾਂ ਦਾ ਸਿਆਸੀ ਜੀਵਨ ਤੋਂ ਲੈ ਕੇ ਹੁਣ ਤੱਕ ਇਹਨਾਂ ਕੀ ਕਰਪਸ਼ਨ ਕੀਤੀ। ਮੈਂ ਆਪਣੇ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ 1952 ਵਿੱਚ ਮੇਰੇ ਦਾਦਾ ਜੀ ਦੀ ਉਹ ਜ਼ਮੀਨ ਸੀ, ਮੇਰੇ ਪਿਤਾ ਜੀ ਕੋਲ ਵੀ ਉਹ ਹੈ, ਮੇਰੀ ਤੀਜੀ ਪੀੜ੍ਹੀ 'ਚ ਵੀ ਉਹੀ ਹੈ, ਅੱਜ ਵੀ ਉਹੀ ਹੈ ਸ਼ਾਮਪੁਰੇ ਪਿੰਡ 'ਚ। ਔਰ ਮੈਂ ਵੀ ਸਿਆਸਤ ਵਿੱਚ ਰਿਹਾ, ਮੈਂ ਵੀ 1994 ਤੋਂ ਲੈ ਕੇ ਹੁਣ ਤੱਕ ਰਿਹਾ। ਇੱਕ ਪਿੰਡ ਦਾ ਸਰਪੰਚ ਬਣ ਜੇ ਤੇ ਉਹ ਵੀ ਕਈ ਕੁਛ ਆਪਣਾ ਬਦਲ ਲੈਂਦਾ। ਮੇਰਾ ਤੇ ਘਰ ਵੀ ਉਹੀ ਆ, ਮੇਰੇ ਫਾਦਰ ਵਾਲਾ, ਔਰ ਮੈਂ ਉੱਥੇ ਹੀ ਰਹਿ ਰਿਹਾ, ਉਸੇ ਜ਼ਮੀਨ 'ਚ ਹੀ ਰਹਿ ਰਿਹਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਬੇਹੁਦਾ ਗੱਲਾਂ ਔਰ ਝੂਠੀਆਂ ਗੱਲਾਂ, ਇਹਨਾਂ ਦਾ ਕੋਈ ਵਜਨ ਨਹੀਂ ਹੁੰਦਾ, ਇਹਨਾਂ ਦੀ ਕੋਈ ਬੁਨਿਆਦ ਨਹੀਂ ਹੁੰਦੀ। ਰੇਤ ਦੀ ਕੰਧ ਬਹੁਤਾ ਚਿਰ ਨਹੀਂ ਉਸਰ ਸਕਦੀ, ਉਹ ਡਿੱਗ ਪੈਂਦੀ ਹੈ ਉਸੇ ਵੇਲੇ। ਇਹ ਝੂਠ ਦੀ ਬੁਨਿਆਦ ਨਹੀਂ ਚੱਲਦੀ। ਇਹਨਾਂ ਝੂਠਾ ਪ੍ਰਚਾਰ ਸ਼ੁਰੂ ਕੀਤਾ ਕਿ ਦੇਖੋ ਜੀ ਆਮ ਆਦਮੀ ਪਾਰਟੀ ਨੇ ਟਿਕਟਾਂ ਵੇਚੀਆਂ, ਉਹ ਪੈਸੇ ਲੈ ਕੇ ਦਿੱਤੀਆਂ। ਮੇਰੇ ਬਾਰੇ ਇਹ ਸੀ 2 ਕਰੋੜ ਰੁਪਈਆ, 2 ਕਰੋੜ ਛੱਡ ਕੇ ਮੈਂ ਤਾਂ ਕਦੀ 2-4 ਲੱਖ ਦਾ ਮੂੰਹ ਵੀ ਨਹੀਂ ਵੇਖਿਆ। ਮੇਰੇ ਕੋਲ 2 ਕਰੋੜ ਕਿੱਥੋਂ ਆਊਗਾ? ਕਿਸਾਨ ਦੇ ਪੁੱਤ ਕੋਲ, ਕਿਸਾਨੀ ਕਿੱਤਾ ਕਰਨ ਵਾਲੇ ਕੋਲ 2 ਕਰੋੜ ਕਿੱਥੋਂ ਆਏਗਾ? ਬਿਲਕੁਲ ਝੂਠ ਹੈ ਜੀ, ਇਹ ਝੂਠ ਬੋਲ ਰਹੇ ਸਾਰੇ। ਹਾਂਜੀ, ਤੇ ਅਗਲੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਇਲਜ਼ਾਮ ਲੱਗਦੇ ਨੇ, ਜਿਸ ਤਰ੍ਹਾਂ ਅਸੀਂ ਤੁਹਾਡੇ ਇੰਟਰਨੈਟ ਦੇ ਜ਼ਰੀਏ ਦਰਸ਼ਨ ਕੀਤੇ ਤੁਹਾਡੀ ਪਿਕਚਰ ਦੇ, ਤੁਸੀਂ ਸ਼ੁਰੂਆਤ ਵੀ ਗੁਰੂ ਦੀ ਫਤਿਹ ਨਾਲ ਕੀਤੀ ਆ, ਪਰ ਬਹੁਤਾ ਰੌਲਾ ਇਹ ਪਾਇਆ ਜਾਂਦਾ ਆ ਕਿ ਪੰਜਾਬ ਦੇ ਵਿੱਚ ਮੈਂ ਕਿਸੇ ਬਾਰੇ, ਦੇਖੋ ਭੈਣ ਜੀ, ਮੈਂ ਕਿਸੇ ਬਾਰੇ ਕੁਛ ਨਹੀਂ ਕਹਿ ਸਕਦਾ, ਕੌਣ ਕੀ ਆ ਕੌਣ ਨਹੀਂ। ਸਿਆਣਿਆਂ ਦਾ ਕਥਨ ਹੈ ਵੀ ਆਪਣੇ ਬਾਰੇ ਹੀ ਬੰਦਾ ਕੁਛ ਕਹਿ ਸਕਦਾ। ਮੈਂ ਆਪਣੇ ਬਾਰੇ ਇੱਕ ਗੱਲ ਸਰੋਤਿਆਂ ਨੂੰ ਕਹਿ ਦੇਣੀ ਚਾਹੁੰਦਾ ਵੀ ਮੈਂ ਇੱਕ 5 ਰੁਪਈਏ ਨਹੀਂ ਦਿੱਤੇ ਟਿਕਟ ਲੈਣ ਲਈ। ਮੇਰਾ ਪਰਿਵਾਰਕ ਪਿਛੋਕੜ ਵੇਖ ਕੇ, ਮੇਰੀ ਪਿਛਲੀ ਇਮਾਨਦਾਰੀ ਦੀ ਕੀਤੀ ਹੋਈ ਸੇਵਾ ਤੇ SGPC ਵਿੱਚ ਵੀ ਕੀਤੀ ਸੇਵਾ, ਸਾਰਾ ਪਿਛੋਕੜ ਵੇਖ ਕੇ ਮੈਨੂੰ ਅਰਵਿੰਦ ਕੇਜਰੀਵਾਲ ਨੇ ਟਿਕਟ ਦਿੱਤੀ ਆ। ਹੋਰ ਇੱਥੇ ਬਹੁਤ ਸਰਮਾਏਦਾਰ ਸੀ ਮੇਰੇ ਹਲਕੇ 'ਚ ਟਿਕਟ ਮੰਗਣ ਵਾਲੇ, ਔਰ ਜਿਹੜੇ ਬੜੇ ਪੈਸੇ ਖਰਚ ਸਕਦੇ ਸਭ ਕੁਝ ਕਰਨ, ਲੇਕਿਨ ਪੈਸੇ ਦਾ ਇਹਦੇ 'ਚ ਸਵਾਲ ਹੀ ਨਹੀਂ ਆ। ਔਰ ਮੇਰੇ ਤੇ ਇਲਜ਼ਾਮ ਇਹ ਲੱਗੇ ਸੀ ਵੀ 2 ਕਰੋੜ ਰੁਪਈਆ ਦੇ ਕੇ ਇਹਨੇ ਟਿਕਟ ਲਈ ਹੈ। ਦੱਸੋ, ਮੈਂ 2 ਰੁਪਈਏ ਨਹੀਂ ਦਿੱਤੇ, 2 ਪੈਸੇ ਨਹੀਂ ਦਿੱਤੇ। ਮੈਂ ਬੜੇ ਕਲੀਅਰ ਹੈ, ਮੈਂ ਚੈਲੰਜ ਕਰਦਾ ਕੋਈ ਸਾਬਤ ਕਰ ਦੇ ਤੇ ਮੈਂ ਜੋ ਕੋ ਸਜ਼ਾ ਭੁਗਤਣ ਨੂੰ ਤਿਆਰ ਹਾਂ। ਮੇਰੇ ਕੋਲ 2 ਰੁਪਈਏ ਪਾਰਟੀ ਨੇ ਨਹੀਂ ਲਏ ਔਰ ਕਿਸੇ ਨੂੰ ਨਹੀਂ ਦਿੱਤੇ। ਕੋਈ ਪਾਰਟੀ ਕੋਈ ਪੈਸੇ ਨਹੀਂ ਸਾਡੀ ਲੈਂਦੀ, ਮੈਰਿਟ ਤੇ ਟਿਕਟਾਂ ਦਿੱਤੀਆਂ ਇਮਾਨਦਾਰ ਬੰਦਿਆਂ ਨੂੰ ਦਿੱਤੀਆਂ। ਮੇਰਾ ਸਵਾਲ ਮੈਂ ਆਪਣੇ ਬਾਰੇ ਕਹਿ ਸਕਦਾ ਜੀ, ਮੇਰਾ ਸਵਾਲ ਗੁਰਵਿੰਦਰ ਸਿੰਘ ਜੀ ਇਹ ਸੀ ਕਿ ਬਹੁਤੀ ਰੌਲੀ ਪਾਈ ਜਾ ਰਹੀ ਆ ਕਿ ਟੋਪੀ ਵਾਲੇ ਆ ਗਏ, ਇਹਨਾਂ ਨੇ ਟੋਪੀ ਵਾਲਿਆਂ ਨੇ ਪੰਜਾਬ ਦੇ ਵਿੱਚ ਸਿੱਖੀ ਦਾ ਨਾਸ਼ ਕਰ ਦੇਣਾ, ਇਹਨਾਂ ਨੇ ਇਸ ਤਰ੍ਹਾਂ ਕਰ ਦੇਣਾ। ਪਰ ਮੈਂ ਬਹੁਤ ਸਾਰੇ ਦੇਖ ਰਹੀ ਹਾਂ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਆ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਆ, ਜਿਹਨੂੰ ਟਿਕਟਾਂ ਦਿੱਤੀਆਂ ਗਈਆਂ। ਬਸ ਇੱਥੇ ਆ ਜਾਓ। ਮੈਂ ਅੰਮ੍ਰਿਤਧਾਰੀ ਹਾਂ, ਗੁਰੂ ਵਾਲਾ, ਨਿਤਨੇਮੀ, ਮੈਂ ਬੜੇ ਧਰਮ 'ਚ ਪ੍ਰਪੱਕ ਹੈ। ਠੀਕ ਆ ਜੀ, ਮੈਂ ਸਿੱਖ ਧਰਮ ਦੇ ਪ੍ਰਪੱਕ ਹੈ, ਅੰਮ੍ਰਿਤਧਾਰੀ ਹਾਂ। ਮੈਨੂੰ ਮੈਂ ਜਿਹੜਾ SGPC ਦੇ ਹਾਊਸ ਵਿੱਚ ਬੈਠਾ, ਜਿਹੜਾ ਆਪਣੇ ਧਰਮ ਦੀਆਂ ਗੱਲਾਂ ਕਰਦਾ ਰਿਹਾ, ਉੱਥੇ ਵੀ ਕਰਦਾ ਰਿਹਾ। ਦੱਸੋ ਤੁਸੀਂ ਕਿਵੇਂ ਉਹ ਮਤਲਬ ਇਹਨਾਂ ਤੇ ਇਲਜ਼ਾਮ ਲੱਗਦਾ? ਦੇਖੀ ਇੱਕ ਗੱਲ, ਮੇਰੀ ਗੱਲ, ਕੇਜਰੀਵਾਲ ਨੇ ਕੋਈ ਦੰਗੇ ਤੇ ਨਹੀਂ ਸੀ ਨਾ ਕਰਾਏ। ਕੇਜਰੀਵਾਲ ਦਾ ਕੋਈ ਦੰਗਿਆਂ 'ਚ ਹੱਥ ਨਹੀਂ। ਹਰ ਚੀਫ ਮਿਨਿਸਟਰ ਬਣਦਿਆਂ ਹੋਇਆ ਜਿਹੜੇ ਵਿਚਾਰਿਆਂ ਦੇ ਨਾਲ ਸਿੱਖਾਂ ਨੂੰ ਉੱਥੇ ਸਾੜਿਆ ਗਿਆ, ਮਾਰਿਆ ਗਿਆ, ਜਿਨ੍ਹਾਂ ਦੇ ਜੀਆਂ ਨੂੰ ਕਤਲ ਕੀਤਾ ਗਿਆ ਬੁਰੀ ਤਰ੍ਹਾਂ, ਔਰ ਇਹ ਗੁੰਡਾਗਰਦੀ ਹੋਈ ਆ, ਉਹਨਾਂ ਹਰ ਘਰ ਵਿੱਚ ਜਾ ਕੇ ਕੇਜਰੀਵਾਲ ਨੇ 5-5 ਲੱਖ ਰੁਪਈਏ ਦੇ ਚੈੱਕ ਦੇ ਕੇ ਤੇ ਕਿਹਾ ਇਹ ਗੱਲ
ਕਿ ਕੋਈ ਜੀ ਦੀ ਕੀਮਤ ਨਹੀਂ ਕਿਸੇ ਦੀ, ਪਰ ਮੈਂ ਤੁਹਾਡੇ ਜ਼ਖਮਾਂ ਤੇ ਮਾੜੀ ਮੋਟੀ ਪੱਟੀ ਕਰਨ ਆਇਆ। ਦੱਸੋ ਕੇਜਰੀਵਾਲ ਦਾ ਕੀ ਕਸੂਰ ਸੀ ਜੀ 84 ਦੇ ਦੰਗਿਆਂ 'ਚ? ਕੋਈ ਹੈ ਸੀ? ਤੁਸੀਂ ਸਿਆਣੇ ਹੋ। ਕੋਈ ਕੇਜਰੀਵਾਲ ਦਾ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਦਾ ਕੋਈ ਕਸੂਰ ਸੀ? ਕੋਈ ਦੰਗਿਆਂ 'ਚ ਕਸੂਰ ਸੀ? ਪਰ ਫਿਰ ਵੀ ਉਹਨੇ ਸਿੱਖਾਂ ਦੀ ਜਾ ਕੇ ਸਾਰ ਲਈ ਦਿੱਲੀ ਵਿੱਚ। ਹਾਂਜੀ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਆ, ਜੋ ਕਤਲੇਆਮ ਪੰਜਾਬ ਦੇ ਵਿੱਚ ਜਾਂ ਕਤਲੇਆਮ ਦਿੱਲੀ ਦੇ ਵਿੱਚ ਹੋਇਆ ਆ, ਉਸ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਕੋਈ ਵੀ ਨਹੀਂ ਦੇ ਸਕਦਾ ਜੀ। ਉਸ ਦੇ ਲਈ ਸਾਡੇ ਕਿਸੇ ਨੇ ਵੀ ਮੂੰਹ ਨਹੀਂ ਖੋਲਿਆ, ਕਿਸੇ ਨੇ ਕਿਸੇ ਨੂੰ ਸਜ਼ਾ ਨਹੀਂ ਦਵਾਈ। ਇਸ ਗੱਲ ਦਾ ਤੇ ਸਾਰਿਆਂ ਨੂੰ ਪਤਾ ਆ, ਜਿਹੜੇ ਸਿੱਖ ਦਰਦੀ ਨੇ। ਹਾਂਜੀ, SIT ਦਾ ਗਠਨ ਕੀਤਾ ਕੇਜਰੀਵਾਲ ਨੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ SIT। ਹਾਂਜੀ, ਤੇ ਪੈਸੇ ਥੋੜੇ ਬਹੁਤ ਵਿਚਾਰੇ ਨੇ ਦਿੱਤੇ। ਹਾਲਾਂਕਿ ਮੈਂ ਇਹ ਨਹੀਂ ਕਹਿ ਸਕਦਾ, ਨਾ ਕੇਜਰੀਵਾਲ ਕਹਿ ਸਕਦਾ, ਨਾ ਮੈਂ ਕਹਿ ਸਕਦਾ, ਕਿਸੇ ਦੇ ਪਰਿਵਾਰ ਦੇ ਜੀਅ ਦੀ ਕੋਈ ਕੀਮਤ ਨਹੀਂ। ਹਾਂਜੀ ਹਾਂਜੀ, ਤੇ ਦੂਸਰਾ ਸਵਾਲ ਬੜਾ ਉੱਠਦਾ ਆ, ਇਹ ਪੋਲੀਟੀਕਲ ਪਾਰਟੀਆਂ ਵੱਲੋਂ ਹੀ ਉੱਠਦਾ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਬਾਹਰੋਂ ਆਈ ਆ, ਤੇ ਕੀ ਜਿਹੜੇ ਵਿਧਾਇਕ ਚੁਣੇ ਗਏ ਉਹਨਾਂ ਦਾ ਪਿਛੋਕੜ ਬਾਹਰਲਾ ਆ ਜਾਂ ਪੰਜਾਬ ਦੇ ਹੀ ਆ? ਹਾਂਜੀ, ਇੱਕ ਸਵਾਲ ਉੱਠਦਾ ਆ ਜੀ, ਬਹੁਤ ਸਾਰੇ ਜਿਹੜੇ ਸਾਡੇ ਲੀਡਰ ਕਰਦੇ ਹੈਗੇ ਆ, ਜਾਂ ਸੱਤਾਧਾਰੀ ਪਾਰਟੀ ਆ ਜਾਂ ਕਾਂਗਰਸ ਆ, ਉਹਨਾਂ ਦਾ ਇਹ ਆ ਕਿ ਬਾਹਰਲੀ ਪਾਰਟੀ ਆ। ਇਹ ਬਾਹਰਲੀ ਪਾਰਟੀ ਦਾ ਕਿਸ ਤਰ੍ਹਾਂ ਆ ਕਿ ਸਾਰੇ ਜਿਹੜੇ ਵਿਧਾਇਕ ਆ ਉਹ ਬਾਹਰੋਂ ਆਏ ਹੋਏ ਆ ਜਾਂ ਕਿ ਪੰਜਾਬ ਦੇ ਆ? ਇਹ ਦਾ ਵੀ ਇੱਕ ਵੀ ਬਾਹਰ ਦਾ ਨਹੀਂ ਜੀ। ਜਿੰਨਿਆਂ ਨੂੰ ਟਿਕਟਾਂ ਮਿਲੀਆਂ ਟੋਟਲ ਪੰਜਾਬ ਦੇ ਆ, ਔਰ ਬਹੁਤ ਤਾਦਾਦ ਦੇ ਵਿੱਚ ਦਾੜੀਆਂ ਕੇਸਾਂ ਵਾਲੇ ਸਰਦਾਰ ਮੈਜੋਰਟੀ ਤੌਰ ਤੇ, ਔਰ ਉਹਨਾਂ ਵਿੱਚ ਮੈਜੋਰਟੀ ਅੰਮ੍ਰਿਤਧਾਰੀਆਂ ਦੀ ਆ ਬਹੁਤ ਸਭ ਦੀ। ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਬਾਹਰੋਂ ਆਏ? ਮੈਂ ਹੁਣ ਹਲਕਾ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਹਾਂ, ਪਿਤਾ ਪੁਰਖੀ ਆਪਣਾ ਖੇਤੀ ਦਾ ਕੰਮ ਕਰ ਰਿਹਾ। ਮੈਂ ਪੰਜਾਬ ਤੋਂ ਬਾਹਰ ਤਾਂ ਆਇਆ ਨਹੀਂ। ਫਿਰ ਮੈਨੂੰ ਅੰਮ੍ਰਿਤਧਾਰੀ ਨੂੰ ਟਿਕਟ ਦਿੱਤੀ ਗਈ ਆ, ਮੈਂ SDPC 'ਚ ਵੀ ਰਿਹਾ। ਫਿਰ ਕੇਜਰੀਵਾਲ ਨੇ ਹੋਰ ਕਿਸੇ ਨੂੰ ਕਿਉਂ ਨਹੀਂ ਦੇ ਦਿੱਤੀ? ਇੱਥੇ ਟਿਕਟ ਦਿੱਤੀ ਗਈ ਆ, ਤੇ ਕੀ ਤੁਸੀਂ ਇਹ ਦੱਸ ਦਿਓ, ਮੇਰੇ ਤੋਂ ਸਵਾਲ ਸ਼ੁਰੂ ਕਰ ਲਓ ਕਿ ਮੈਂ ਬਾਹਰ ਦਾ ਜੀ? ਇਹ ਬਿਲਕੁਲ ਕੂੜ ਪ੍ਰਚਾਰ ਹੋ ਰਿਹਾ। ਬਸ ਇਹਨਾਂ ਦੇ ਆਪਣੇ ਪਾਪ ਅੰਦਰੋਂ ਕੰਬ ਰਹੇ ਆ। ਇਹ ਦੁਖੀ ਆ, ਕਾਂਗਰਸ ਵਾਲੇ ਵੀ, ਔਰ ਸੁਖਬੀਰ ਬਾਦਲ ਦੀ ਤੇ ਕੈਪਟਨ ਦੀ ਬਿਲਕੁਲ ਆਪਸ ਵਿੱਚ ਸਿਟਿੰਗ ਹੈ। ਉਹ ਕਹਿੰਦੇ ਵੀ ਅਸੀਂ ਜੇ ਨਾ ਆਏ, ਇਹ ਚਾਚਾ ਭਤੀਆ ਹੈ, ਚਾਚਾ ਆ ਜਾਏ ਕੈਪਟਨ ਤਾਂ ਕਿ ਸਾਨੂੰ ਬਚਾ ਲੇਗਾ। ਜਿਹੜਾ ਇੰਪਰੂਵਮੈਂਟ ਟਰਸਟ ਦੇ ਵਿੱਚ ਕੇਸ ਸੀ ਕੈਪਟਨ ਅਮਰਿੰਦਰ ਸਿੰਘ ਤੇ 800-900 ਕਰੋੜ ਦਾ, ਉਹ ਵਾਪਸ ਲੈ ਲਿਆ ਇਹਨਾਂ। ਕਿਉਂ ਲੈ ਲਿਆ? ਉਹਨੂੰ ਉਹਦਾ ਵਾਪਸ ਨਹੀਂ ਸੀ ਲੈਣਾ ਚਾਹੀਦਾ। ਚੱਲਣ ਦਿਓ ਕੇਸ ਉਹਦੇ ਤੇ, ਕੈਪਟਨ ਦੇ। ਕੈਪਟਨ ਦਾ ਕੇਸ ਵਿਦ ਡਰਾਫਟ ਬਾਦਲ ਨੇ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੈਪਟਨ ਸਾਹਿਬ ਆ ਜੇ ਸਰਕਾਰ ਤੇ ਸਾਨੂੰ ਬਚਾ ਲੈਣਗੇ। ਸਾਡੇ ਕੀਤੇ ਹੋਏ ਪਾਪ ਜਿਹੜੇ ਆ ਉਹਨਾਂ ਨੂੰ ਤੇ ਹੱਥ ਨਹੀਂ ਪਾਉਣਗੇ ਕੈਪਟਨ ਸਾਹਿਬ ਤੇ। ਜੇ ਕਿਤੇ ਆਮ ਆਦਮੀ ਪਾਰਟੀ ਆ ਗਈ ਤਾਂ ਇਹ ਸਾਨੂੰ ਫੜ ਕੇ ਅੰਦਰ ਡੱਕਣਗੇ। ਇਹ ਨਸ਼ੇ ਵੇਚਣ ਵਾਲਿਆਂ ਨੂੰ, ਗਲਤ ਕੰਮ ਕਰਨ ਵਾਲਿਆਂ ਨੂੰ, ਲੋਕਾਂ ਤੇ ਨਜਾਇਜ਼ ਪਰਚੇ ਕਰਨ ਵਾਲਿਆਂ ਨੂੰ। ਔਰ ਅਸੀਂ ਇੱਕ ਇੱਕ ਚੀਜ਼ ਦਾ ਹਿਸਾਬ ਲਵਾਂਗੇ। ਅਸੀਂ ਲੋਕਾਂ ਨੂੰ ਯਕੀਨ ਦਵਾਇਆ ਵੀ ਅਗਰ ਆਮ ਪਾਰਟੀ ਸਰਕਾਰ ਸਾਡੀ ਬਣ ਗਈ, ਅਸੀਂ ਇੱਕ ਇੱਕ ਚੀਜ਼ ਦਾ ਹਿਸਾਬ ਲਵਾਂਗੇ। ਇਹਨਾਂ ਕੋਲ ਜਾਇਦਾਦਾਂ ਕਿੱਥੋਂ ਆਈਆਂ, ਇਹਨਾਂ ਕਰਪਸ਼ਨ ਕਿਸ ਤਰ੍ਹਾਂ ਕੀਤੀ, ਇਹਨਾਂ ਪੰਜਾਬ ਦਾ ਬੇੜਾ ਗਰਕ ਕਿਸ ਤਰ੍ਹਾਂ ਕੀਤਾ, ਇਹਨਾਂ ਨਸ਼ੇ ਸਮੈਕ ਕਿਸ ਤਰ੍ਹਾਂ ਵੇਚੀ ਔਰ ਕਿਹਦੇ ਰਾਹੀਂ ਵੇਚੀ। ਇਹ ਸਾਰੀਆਂ ਗੱਲਾਂ ਸਾਡੇ ਕੋਲ ਮੁੱਖ ਆ, ਜਿਨ੍ਹਾਂ ਬਾਰੇ ਅਸੀਂ ਸਾਰਾ ਜਾਣਕਾਰੀ ਰੱਖਦੇ ਹਾਂ। ਔਰ ਸਮਾਂ ਆਉਣ ਤੇ ਸਰਕਾਰ ਬਣ ਤੇ ਅਸੀਂ ਇਹਨਾਂ ਕੋਲ ਹਿਸਾਬ ਲਵਾਂਗੇ। ਬਸ ਇਹੀ ਗੱਲ ਕਰਕੇ ਸਾਡੇ ਆਮ ਆਦਮੀ ਪਾਰਟੀ ਦੇ ਬਾਰੇ ਕੂੜ ਪ੍ਰਚਾਰ ਕਰਦੇ। ਅੱਜ ਜੀ ਬਿਲਕੁਲ ਕੂੜ ਪ੍ਰਚਾਰ ਤੇ ਚਲੋ ਬਹੁਤ ਹੋ ਰਿਹਾ ਆ। ਤੁਸੀਂ ਹਕੀਕਤਾਂ ਨੂੰ ਜਾਣਦੇ ਹੋ, ਤੁਸੀਂ ਜੁੜੇ ਹੋਏ ਹੋ ਆਪਣੇ ਇਲਾਕੇ ਦੇ ਨਾਲ। ਤੇ ਅੱਗੇ ਆਪਾਂ ਆਉਂਦੇ ਹਾਂ ਕਿ ਤੁਹਾਡੇ ਫਤਿਹਗੜ੍ਹ ਚੂੜੀਆਂ ਇਲਾਕੇ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦਾ ਕਿ ਕਿਸ ਤਰ੍ਹਾਂ ਦੀਆਂ ਲੋਕਾਂ ਨੂੰ ਪ੍ਰੋਬਲਮ ਆਇਆ, ਕੀ ਖਾਮੀਆਂ ਆ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਨਹੀਂ ਪੂਰੀਆਂ ਕਰ ਸਕੀ? ਸਾਡੇ ਫਤਿਹਗੜ੍ਹ ਚੂੜੀਆਂ 'ਚ ਲਿੰਕ ਰੋਡਸ ਜਿਹੜੇ ਨੇ ਪਿੰਡਾਂ ਦੇ, ਉਹਨਾਂ ਦੀ ਬਹੁਤ ਮਾੜੀ ਹਾਲਤ ਆ। ਕੋਈ ਚੰਗਾ ਐਜੂਕੇਸ਼ਨ ਦਾ ਕੋਈ ਅਦਾਰਾ ਨਹੀਂ। ਪੂਰੇ ਹਲਕੇ 'ਚ ਕੋਈ ਚੱਜ ਦਾ ਹਸਪੀਟਲ ਨਹੀਂ। ਫਤਿਹਗੜ੍ਹ ਚੂੜੀਆਂ ਇੱਕ ਸ਼ਹਿਰ, ਕਸਬਾ ਮੀਡੀਅਮ, ਉਹਦੇ ਜਾ ਕੇ ਹਸਪਤਾਲ 'ਚ ਵੇਖੋ 6-6 ਫੁੱਟ ਉੱਤੇ ਘਾਹ ਗਿਆ, ਬੂਟੀ ਚੜ੍ਹੀ ਆ, ਕੋਈ ਡਾਕਟਰ ਨਹੀਂ ਟਾਈਮ ਸਿਰ। ਕੋਈ ਰਾਤ ਬਰਾਤ ਕਿਸੇ ਨੂੰ ਪ੍ਰੋਬਲਮ ਹੋ ਜੇ ਤੇ ਕੋਈ ਉੱਥੇ ਫਤਿਹਗੜ੍ਹ ਚੂੜੀਆਂ 'ਚ ਇਲਾਜ ਨਹੀਂ ਹੋ ਸਕਦਾ। ਹੈ ਹੀ ਕੁਛ ਨਹੀਂ, ਕੀਤਾ ਹੀ ਕੁਛ ਨਹੀਂ। ਸਵਾਏ ਇਹਨਾਂ ਨੇ ਆਪਣੀਆਂ, ਕਿਸੇ ਨੇ ਆਪਣੀਆਂ ਬੱਸਾਂ ਬਣਾ ਲਈਆਂ, ਆਪਣੇ ਢਿੱਡ ਨਹੀਂ ਇਹਨਾਂ ਦੇ ਭਰਦੇ। ਇਹ ਲੋਕਾਂ ਦਾ ਕਾਹਨੂੰ ਸੋਚਣਗੇ ਜੀ? ਕਿਸੇ ਨੇ ਕੁਝ ਨਹੀਂ ਸੋਚਿਆ। ਕੋਈ ਵਿਕਾਸ ਨਹੀਂ, ਨਾ ਕਾਂਗਰਸ ਨੇ ਕਰਾਇਆ ਤੇ ਨਾ ਇਹਦੇ ਬਾਦਲ ਦੀ ਪਾਰਟੀ ਨੇ ਕਰਾਇਆ, ਨਾ ਅਕਾਲੀਆਂ ਨੇ ਕਰਾਇਆ। ਅਕਾਲੀ ਤਾਂ ਮੈਂ ਇਹਨਾਂ ਨੂੰ ਖੈਰ ਕਹਿੰਦਾ ਨਹੀਂ। ਅਕਾਲੀ ਸ਼ਬਦ ਤੇ ਬਹੁਤ ਪਵਿੱਤਰ ਸ਼ਬਦ ਹੈ, ਤੇ ਬਾਦਲ ਦੀ ਹੈਗੀ ਆ ਪ੍ਰਾਈਵੇਟ ਲਿਮਟਿਡ ਕੰਪਨੀ। ਕਿਉਂਕਿ ਅਕਾਲੀ ਸ਼ਬਦ ਨਹੀਂ ਮੈਂ ਵਰਤਦਾ ਇਹਨਾਂ ਦੀ। ਉਹ ਇਸ ਕਰਕੇ ਨਹੀਂ ਵਰਤਦਾ ਵੀ ਅਕਾਲੀ ਬੜੇ ਮਹਾਨ ਹੁੰਦੇ ਸੀ, ਬਾਬਾ ਖੜਕ ਸਿੰਘ ਵਰਗੇ, ਮਾਸਟਰ ਤਾਰਾ ਸਿੰਘ ਵਰਗੇ, ਹਰਮੋਹਨ ਸਿੰਘ ਤੋੜ ਵਰਗੇ, ਜਿਨ੍ਹਾਂ ਨੇ ਜਾਇਦਾਦਾਂ ਨਹੀਂ ਸੀ ਬਣਾਈਆਂ, ਜਿਹੜੇ ਪੰਥ ਦੀ ਤੇ ਪੰਜਾਬ ਦੀ ਸੇਵਾ ਕਰਦੇ ਸੀ। ਬਾਦਲ ਦੇ ਹੱਥ ਵਿੱਚ 1978 ਤੋਂ ਬਾਅਦ ਜਦੋਂ ਵੀ ਅਕਾਲੀ ਦਲ ਦਾ ਗਲਬਾ ਇਹ ਬਾਦਲ ਦੇ ਆਪਣੇ ਹੱਥ ਵਿੱਚ ਲੈ ਲਿਆ ਸਾਰਾ, ਉਦੋਂ ਤੋਂ ਬਾਅਦ ਜਿਹੜਾ ਅਕਾਲੀ ਦਲ ਰਿਹਾ ਨਹੀਂ। ਇਹ ਇੱਕ ਬਾਦਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ।
ਮੈਂ ਇਹਨਾਂ ਨੂੰ ਅਕਾਲੀ ਨਹੀਂ ਕਹਿੰਦਾ। ਅਕਾਲੀ ਸ਼ਬਦ ਬੜਾ ਪਵਿੱਤਰ ਹੁੰਦਾ ਸੀ, ਜਿਹੜਾ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਪੈਦਾ ਹੋਇਆ, ਔਰ ਬੜੀ ਵਧੀਆ ਇਹਨੂੰ ਅਸੀਂ ਮੰਨਦੇ ਸੀ। ਸਾਡੇ ਵੱਡ ਵਡੇਰਿਆਂ ਬਜ਼ੁਰਗਾਂ ਨੇ ਵੀ ਇਸ ਪਾਰਟੀ ਵਿੱਚ ਬਹੁਤ ਜਦੋਜਹਿਦ ਕੀਤੀ। ਖੁਦ ਮੇਰੇ ਪਿਤਾ ਜੀ ਇਸ ਵਿੱਚ ਬਹੁਤ ਹਿੱਸਾ ਲੈਂਦੇ ਰਹੇ। ਮੈਂ ਇਸ ਸੰਸਥਾ ਵਿੱਚ ਸੀ, ਪਰ ਇਹ ਹੁਣ ਅਕਾਲੀ ਰਹਿ ਨਹੀਂ ਗਏ। ਹੁਣ ਇਹਨਾਂ ਨੂੰ ਅਕਾਲੀ ਕਹਿਣਾ ਨਹੀਂ ਚਾਹੀਦਾ। ਹੁਣ ਤੇ ਇਹਨਾਂ ਨੂੰ ਬਾਦਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਆ। ਹੁਣ ਅਕਾਲੀ ਦਲ ਨਹੀਂ ਹੈ, ਅਕਾਲੀ ਦਲ ਹੈ ਹੀ ਨਹੀਂ। ਇਸ ਕਰਕੇ ਨਾ ਤਾਂ ਇਹਨਾਂ ਕੋਈ ਵਿਕਾਸ ਕਰਾਇਆ, ਨਾ ਕਾਂਗਰਸ ਨੇ ਕਰਾਇਆ। ਤੁਸੀਂ ਫਤਿਹਗੜ੍ਹ ਚੂੜੀਆਂ ਹਲਕਾ ਆ ਕੇ ਦੇਖੋ, ਵੀ ਵੇਖੋ ਇੱਥੇ ਕੋਈ ਹੈ ਕਿਸੇ ਕਿਸਮ ਦਾ ਵਿਕਾਸ? ਕੋਈ ਵਿਕਾਸ ਨਹੀਂ। ਹਾਂ ਜੀ, ਬਿਲਕੁਲ ਵਿਕਾਸ ਦੀ ਗੱਲ ਕੀਤੀ ਆ, ਪਰ ਉਹ ਇੱਕ ਵਿਕਾਸ ਦੇ ਮੁੱਦੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਆ, ਉਸ ਦਾ ਰੌਲਾ ਤੇ ਜ਼ਰੂਰ ਪੈ ਰਿਹਾ ਹੈ ਕਿ ਵਿਕਾਸ ਦੇ ਨਾਂ ਤੇ ਵੋਟਾਂ ਰੌਲਾ ਬੜਾ ਕਹਿੰਦੇ ਆ ਜੀ, ਆ ਜੀ ਸੜਕਾਂ ਬਣਾ। ਦੇਖੋ ਰੌਲਾ ਬੜਾ ਟੀਵੀ ਤੇ ਤਾਂ ਰੋਜ਼ ਵੇਖਦੇ ਹੋ। PTC ਪਹਿਲੀ ਤੇ PTC ਦੇ ਵਿੱਚ ਝੂਠ ਹੀ ਇੰਨਾ ਜ਼ਿਆਦਾ ਹੈ ਵੀ ਮੈਂ ਮੀਡੀਆ ਤੇ ਵੀ ਹੈਰਾਨ ਆ ਵੀ ਤੁਸੀਂ ਤੇ ਕੋਈ ਨਿਰਪੱਖ ਗੱਲ ਕਰ ਦੋਗੇ ਇੱਧਰ ਵਾਲੇ ਰੇਡੀਓ ਵਾਲੇ। ਇੱਥੇ ਤੇ PTC ਬਾਦਲ ਦਾ ਆਪਣਾ ਚੈਨਲ ਹੈ, ਇਹ ਤੇ ਵਿਖਾਉਂਦਾ ਹੀ ਉਹਦੀਆਂ ਗੱਲਾਂ ਰੋਜ਼। ਕਿਸਾਨ ਫਾਹ ਲੈ ਕੇ ਮਰਦੇ ਆ, ਉਹ ਆਂਦੇ ਕਿਸਾਨਾਂ ਦੀ ਹਾਲਤ ਹੀ ਬੜੀ ਚੰਗੀ ਆ, ਉਹ ਆਂਦੇ ਸੜਕਾਂ ਬੜੀਆਂ ਵਧੀਆ। ਮੈਂ ਇਹਨਾਂ ਨੂੰ ਸਵਾਲ ਕਰਦਾ ਹਾਂ, ਮੈਂ ਬਟਾਲਿਓਂ ਚੰਡੀਗੜ੍ਹ ਤੱਕ ਜਾਣਾ ਤੇ 600 ਰੁਪਇਆ ਟੈਕਸ ਦੇ ਕੇ ਸੜਕ ਦਾ ਘਰ ਵਾਪਸ ਆਉਣਾ। ਸੜਕਾਂ ਬਾਦਲ ਨੇ ਬਣਾਈਆਂ ਕਿ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ? ਅਸੀਂ ਤੇ ਰੋਡ ਦੇ ਉੱਤੇ ਟੈਕਸ ਪੇ ਕਰਕੇ ਜਾਂਦੇ ਚੰਡੀਗੜ੍ਹ ਤੱਕ। ਟੋਲ ਪਲਾਜ਼ੇ ਲੱਗੇ ਆ, ਸੜਕ ਦੇ ਉੱਤੇ ਪੇ ਕਰਦੇ ਆ ਅਸੀਂ ਟੈਕਸ, ਤੇ ਫਿਰ ਅਸੀਂ ਚੰਡੀਗੜ੍ਹੋਂ ਜਦੋਂ ਅਪ ਡਾਊਨ ਕਰਕੇ ਘਰ ਵਾਪਸ ਆਉਂਦੇ ਆ ਤੇ 600 ਰੁਪਈਆ ਸਾਡਾ ਲੱਗ ਜਾਂਦਾ। ਲੋਨ 600 ਰੁਪਈਆ ਲੱਗ ਕੇ 500-600 ਰੁਪਈਆ ਖਰਚ ਕੇ ਅਸੀਂ ਸੜਕ ਤੇ ਸਫ਼ਰ ਕਰਦੇ ਆ। ਬਾਦਲ ਨੇ ਕਾਹਦੀਆਂ ਫਿਰ ਸੜਕਾਂ ਬਣਾਤੀਆਂ ਜੀ? ਮੇਰਾ ਸਵਾਲ ਹੈ, ਬਾਦਲ ਨੂੰ ਪੁੱਛੋ ਵੀ ਜਾਂ ਤਾਂ ਸਾਨੂੰ ਫ੍ਰੀ ਸੜਕਾਂ ਤੇ ਸਫ਼ਰ ਕਰਨ ਦੇਵੇ, ਅਸੀਂ ਕਿਹੜੀ ਡਿਵੈਲਪਮੈਂਟ ਆ। ਇੱਕ ਅਸੀਂ ਕਾਰ ਖਰੀਦਦਾ ਆ ਕੋਈ, ਉਹਦਾ ਰੋਡ ਟੈਕਸ ਦਿੰਦਾ ਬਕਾਇਦਾ। ਜੇ ਕਾਰ 7-8 ਲੱਖ ਦੀ ਹੈ ਤਾਂ ਮੇਰੇ ਖਿਆਲ 70-80 ਹਜ਼ਾਰ ਰੁਪਈਆ ਰੋਡ ਟੈਕਸ ਹੀ ਪੈ ਜਾਂਦਾ, 40-50 ਹਜ਼ਾਰ ਜਾਂ 60,000। ਇੱਕ ਤਾਂ ਉਹ ਚਲ ਗਿਆ ਸਾਡੀ ਜੇਬ 'ਚ, ਦੂਜਾ ਸਾਨੂੰ ਸੜਕ ਤੇ ਚੜ੍ਹਨ ਦਾ ਟੈਕਸ ਲੱਗ ਗਿਆ। ਇਹ ਸੜਕਾਂ ਦੀ ਦਵਾਈ ਦੇਈ ਜਾਂਦੇ ਆ ਵੀ ਸੜਕਾਂ ਬਣ ਗਈਆਂ ਜੀ, ਸੜਕਾਂ ਬਣ ਗਈਆਂ। ਵਿਕਾਸ ਨਹੀਂ ਹੋਇਆ, ਨਾ ਵਿਨਾਸ਼ ਕੀਤਾ। ਪੰਜਾਬ ਦੀ ਸਾਰੀ ਜਵਾਨੀ ਬਰਬਾਦ ਕਰ ਦਿੱਤੀ ਹੈ। ਘਰ ਘਰ ਸਮੈਕ ਪਹੁੰਚ ਗਈ ਹੈ, ਪਿੰਡ ਪਿੰਡ 'ਚ ਸਮੈਕ ਪਹੁੰਚ ਗਈ ਹੈ। ਪੰਜਾਬ ਦਾ ਜਵਾਨੀ ਤੇ ਕਿਸਾਨੀ ਇਸ ਬੰਦੇ ਨੇ ਬਰਬਾਦ ਕਰਕੇ ਰੱਖ ਦਿੱਤੀ ਆ। ਸਿੱਖ ਪੰਥ ਦੀਆਂ ਕੀਮਤਾਂ ਕਦਰਾਂ ਇਸ ਬੰਦੇ ਨੇ ਰੋਲ ਕੇ ਰੱਖ ਦਿੱਤੀਆਂ। ਆਪਾਂ ਇਹਨੂੰ ਕਿਹੜਾ ਵਿਕਾਸ ਕਹੀਏ ਜੀ ਪੰਜਾਬ? ਅਜੀ ਜੀ, ਮੇਰਾ ਵੈਸੇ ਅਗਲਾ ਸਵਾਲ ਟੋਲਾਂ ਦਾ ਹੀ ਸੀਗਾ ਕਿ ਜਦ ਇੱਧਰੋਂ NRI ਵੀਰ ਤੇ ਭੈਣਾਂ ਜਾਂਦੇ ਆ, ਸਪੈਸ਼ਲੀ ਮੈਨੂੰ ਉਹ ਜਿਹੜੇ ਟੋਲ ਆ ਇੰਨੇ ਸਾਲਾਂ ਤੋਂ ਲੱਗੇ ਬੜੇ ਰੜਕਦੇ ਆ ਕਿ ਉੱਥੇ ਪੈਸੇ ਬੜੇ ਦੇਣੇ ਪੈਂਦੇ ਆ। ਜੇ ਤੁਹਾਡੀ ਪਾਰਟੀ ਸੱਤਾ ਵਿੱਚ ਆਉਂਦੀ ਆ ਤੇ ਇਹਨਾਂ ਟੋਲਾਂ ਦਾ ਕੀ ਕੀਤਾ ਜਾਊਗਾ, ਜਦ ਕਿ ਬਠਿੰਡੇ ਵਿੱਚ ਇਹਨਾਂ ਨੂੰ ਅਸੀਂ ਜਿੰਨਾ ਤੇ ਇਹਨਾਂ ਦਾ ਐਗਰੀਮੈਂਟ ਹੋਇਆ ਜੀ, ਜਿੰਨਾ ਇਹਨਾਂ ਦਾ ਹੋਇਆ, ਜਦੋਂ ਇਹਨਾਂ ਦੇ ਪੈਸੇ ਬਿਲਕੁਲ ਹਟਾਵਾਂਗੇ ਜੀ। ਔਰ ਇਹ ਅਸੀਂ ਇਹ ਦੋਹਰੀ ਮਾਰ ਨਹੀਂ ਪੈਣ ਦੇਵਾਂਗੇ ਲੋਕਾਂ ਨੂੰ ਵੀ ਇੱਕੋ ਗੱਡੀ ਖਰੀਦਣ ਲੱਗਿਆਂ ਰੋਡ ਟੈਕਸ ਪੇ ਕਰਨ ਪਹਿਲਾਂ, ਦੂਜਾ ਉਹ ਫਿਰ ਸੜਕ ਤੇ ਚੜ੍ਹਨ ਲੱਗਿਆਂ ਕਰਨ। ਅਸੀਂ ਇਹਦੇ ਬਾਰੇ ਬੁਰਾ ਕੋਈ ਹੱਲ ਕੱਢਾਂਗੇ ਜੀ, ਜ਼ਰੂਰ ਇਹਦੇ ਬਾਰੇ ਸੋਚਾਂਗੇ। ਸਾਡੇ ਚੋਣ ਮੈਨੀਫੈਸਟੋ 'ਚ ਵੀ ਇਹ ਗੱਲਾਂ ਹੈਗੀਆਂ। ਹਾਂ ਜੀ, ਬਾਕੀ ਨੌਜਵਾਨਾਂ ਦਾ ਤਾਂ ਤੁਸੀਂ ਕਰੇ ਦਿੱਤਾ ਕਿ ਇਹਨਾਂ ਦੇ ਘਰ ਘਰ ਦੇ ਵਿੱਚ ਇਹਨਾਂ ਨੂੰ ਸਪਲਾਈ ਹੋ ਜਾਂਦਾ ਆ ਡਰੱਗ, ਕੋਈ ਵੀ ਸਮੈਕ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਰੱਗ ਖਾਂਦੇ ਆ। ਸਭ ਕੁਝ ਬੇੜਾ ਗਰਕ ਕਰਤਾ ਜਵਾਨੀ ਦਾ, ਕਿਸਾਨੀ ਦਾ। ਬੇਰੁਜ਼ਗਾਰੀ ਇੰਨੀ ਵੱਧ ਗਈ ਆ, ਕਿਸੇ ਨੂੰ ਨੌਕਰੀ ਨਹੀਂ। ਤੇ ਕੀ ਇਹਦਾ ਪੰਜਾਬ ਦਾ ਕੀਤਾ ਜੀ? ਮੈਨੂੰ ਇਹ ਮੇਰੇ ਨਾਲ ਇਹ ਕਿਤੇ ਗੱਲ ਕਰਨ ਸਿੱਧੀ ਤੌਰ ਤੇ ਮੈਂ ਇਹਨਾਂ ਨੂੰ ਪੁੱਛ ਸਵਾਲ ਕਰਾਂ ਵੀ ਸਾਨੂੰ ਇਹ ਤਾਂ ਦੱਸੋ ਕਿ ਤੁਸੀਂ ਪੰਜਾਬ ਦਾ ਵਿਕਾਸ ਕੀਤਾ ਕਿਹੜੇ ਪਾਸੇ? ਪੰਜਾਬ ਦਾ ਵਿਕਾਸ ਨਹੀਂ ਵਿਰਾਸਤ ਕੀਤਾ। ਹਾਂ, ਇੱਕ ਗੱਲ ਦਾ ਮੈਡਮ ਜੀ ਵਿਕਾਸ ਜ਼ਰੂਰ ਹੋਇਆ, ਉਹ ਇਹਨਾਂ ਦਾ ਹੋ ਗਿਆ। ਜਿਹਦੇ ਕੋਲ 1 ਕਿੱਲਾ ਜ਼ਮੀਨ ਸੀ ਇਹਨਾਂ ਦੇ ਲੀਡਰਾਂ ਕੋਲ, ਬਾਦਲ ਦੇ ਗੁੰਡਾ ਬ੍ਰਿਗੇਡ ਕੋਲ, ਉਹਦੀ ਅੱਜ ਹਜ਼ਾਰ ਕਿੱਲਾ ਹੋ ਗਈ ਹੈ। ਜਿਹਦੇ ਕੋਲ ਕਦੀ ਟਾਂਗਾ ਵੀ ਨਹੀਂ ਸੀ, ਉਹਦੀਆਂ 100 ਬੱਸਾਂ ਚੱਲਣ ਲੱਗ ਪਈਆਂ। ਇਹਨਾਂ ਦਾ ਵਿਕਾਸ ਜ਼ਰੂਰ ਹੋ ਗਿਆ ਜੀ, ਇਹਨਾਂ ਦਾ ਬਹੁਤ ਵੱਡਾ ਵਿਕਾਸ ਹੋਇਆ। ਇਹਨਾਂ ਦੀ ਤੁਸੀਂ ਜਾਇਦਾਦ ਚੈੱਕ ਕਰਕੇ ਰਹੋ। ਮੈਂ ਇਹਨਾਂ ਨੂੰ ਚੈਲੰਜ ਕਰਦਾ ਆ ਵੀ ਮੈਂ 1952 ਤੋਂ ਮੇਰੇ ਫਾਦਰ ਸਾਹਿਬ ਦੀ ਜਾਂ ਦਾਦਾ ਜੀ ਦੀ ਮੇਰੀ ਜਿੰਨੀ ਜ਼ਮੀਨ ਸੀ ਅੱਜ ਵੀ ਓਨੀ ਹੈ। ਤੁਹਾਡੀ ਕਿੱਥੋਂ ਵੱਧ ਜਾਂਦੀ ਹੈ ਰਾਤੋਂ ਰਾਤ 5-7-10 ਸਾਲਾਂ 'ਚ? ਇਸ ਕਰਕੇ ਇਹਨਾਂ ਦਾ ਵਿਕਾਸ ਹੋਇਆ ਆ। ਇਹਨਾਂ ਦਾ ਆਪਣਾ ਵਿਕਾਸ ਤੇ ਬਹੁਤ ਹੋ ਗਿਆ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹਨਾਂ ਦਾ ਵਿਕਾਸ ਹੈ, ਤੁਹਾਡੇ ਬਾਹਰ ਤੱਕ ਵੀ ਸ਼ਾਇਦ ਪਹੁੰਚ ਗਿਆ ਹੋਏ, ਪਰ ਸਾਡੇ ਪੰਜਾਬ ਦਾ, ਸਾਡੀ ਕਿਸਾਨੀ ਦਾ, ਸਾਡੇ ਮੀਡੀਅਮ ਪਰਿਵਾਰਾਂ ਦਾ ਕੋਈ ਵਿਕਾਸ ਨਹੀਂ। ਸਾਡਾ ਦੇ ਨਾਲ ਸਾਰਿਆਂ ਦੇ ਜਵਾਨੀ ਦਾ, ਕਿਸਾਨੀ ਦਾ ਤੇ ਪੰਜਾਬ ਦਾ ਵਿਨਾਸ਼ ਕੀਤਾ, ਵਿਕਾਸ ਨਹੀਂ ਕੀਤਾ। ਹਾਂ ਬਿਲਕੁਲ ਜੀ, ਜਿਹੜਾ ਹੁਣੇ ਵਿਕਾਸ ਹੋਇਆ, 1-2 ਦਿਨ ਪਹਿਲਾਂ ਹੀ ਵਿਕਾਸ ਹੋਇਆ, ਪਾਣੀ ਵਾਲੀ ਬੱਸ ਦਾ ਹੋਇਆ ਆ, ਤੇ ਵਿਕਾਸ ਦੇ ਬੜੇ ਟੌਪ ਤੇ ਪਹੁੰਚ ਗਿਆ ਹੋਇਆ ਆ। ਤੇ ਲੋਕੀ ਹੁਣ ਪਾਣੀ ਵਾਲੀਆਂ ਬੱਸਾਂ ਦੇ ਵਿੱਚ ਬੈਠ ਕੇ ਸੈਰ ਸਪਾਟੇ ਕਰਿਆ ਕਰਨਗੇ। ਪਾਣੀ ਪੇਟ 'ਚ ਰੋਟੀ ਨਾ ਹੋਏ ਤੇ ਪਾਣੀ 'ਚ ਬੱਸ ਚੱਲਦੀ ਕੀ ਆਖੂਗੀ ਜੀ? ਬੱਚੇ ਨੂੰ ਨੌਕਰੀ ਨਹੀਂ, ਡਾਕਟਰ MBBS ਕਰਕੇ 6,000 ਰੁਪਈਆ ਕੰਟਰੈਕਟ ਬੇਸ ਤੇ ਰੱਖਣ ਡੇ ਆ, ਜਿਹਦਾ 1.5 ਕਰੋੜ ਰੁਪਈਆ ਮਾਂ ਪਿਓ ਦਾ ਡਾਕਟਰ ਬਣਾਉਣ ਤੇ ਖਰਚਾ ਆ ਗਿਆ। ਉਹ 7,000 ਨੂੰ ਕੀ ਸਿਰ 'ਚ ਮਾਰੂ ਵਿਚਾਰਾ ਜੀ? ਕੀ ਕਰੂਗਾ ਉਹਨੂੰ? ਜਿਹਨੇ ਆਪਣੇ ਬੱਚੇ ਨੂੰ ਇੰਜੀਨੀਅਰ ਬਣਾਇਆ,
ਜਿਹਨੇ ਲੱਖਾਂ ਰੁਪਏ ਖਰਚੇ ਦਿੱਤੇ ਉਹਦਾ ਬੱਚਾ ਅੱਜ 8,000 ਰੁਪਏ ਤੇ ਕੰਟਰੈਕਟ ਬੇਸ ਤੇ ਲਾਉਣਗੇ, ਉਹ ਕੀ ਕਮਾਊਗਾ, ਕੀ ਘਰਦਿਆਂ ਨੂੰ ਦਊਗਾ? ਜੀ ਬਿਲਕੁਲ ਜੀ ਮੈਨੂੰ ਦੱਸੋ। ਬਿਲਕੁਲ MBBS ਡਾਕਟਰ ਠੇਕੇ ਤੇ ਰੱਖਣ ਦੇ, ਠੇਕਾ ਸਿਸਟਮ ਸ਼ੁਰੂ ਕਰ ਦਿੱਤਾ। ਇਹ ਪਰਮਾਨੈਂਟ ਪੋਸਟ ਦੇ ਨਾ ਅਗਲੇ ਨੂੰ। ਹੁਣ ਜਿਹੜਾ MBBS ਕਰੂ ਘੱਟੋ ਘੱਟ ਉਹਨੂੰ 60-70,000 80,000 ਤਨਖਾਹ ਤਾਂ ਚਾਹੀਦੀ ਹੈ ਨਾ ਜੀ। ਵਿਚਾਰਾ ਰੋਟੀ ਕਿੱਥੋਂ ਖਾਵੇ ਜਿਹਨੇ ਇੰਨੇ ਪੈਸੇ ਖਰਚ ਕੇ MBBS ਕੀਤੀ? ਔਰ ਇਹ ਉਹਨੂੰ ਦੱਸਦੇ 8,000 ਤੇ ਆ ਜਾ ਜੀ, 10,000 ਤੇ ਆ ਜਾ। ਜੀ ਜੀ ਬਿਲਕੁਲ। ਕਾਹਦਾ ਵਿਕਾਸ ਹੈ ਇਹ ਵਿਕਾਸ ਤਾਂ ਬਹੁਤ ਜ਼ਿਆਦਾ ਕੀਤਾ ਪਿਛਲੇ 8-10 ਸਾਲਾਂ ਦੇ ਵਿੱਚ। ਜੋ ਐਜੂਕੇਸ਼ਨ ਦੀ ਇੱਕ ਗੱਲ ਕਰਕੇ ਤਾਂ ਅੱਗੇ ਵਧਾਂਗੇ ਜੀ। ਜਿਹੜੀ ਐਜੂਕੇਸ਼ਨ ਆ, ਸਾਨੂੰ ਇੱਥੇ ਬੈਠਿਆਂ ਨੂੰ ਜ਼ਰੂਰ ਲੱਗਦਾ ਕਿ ਜਿਹੜਾ ਐਜੂਕੇਸ਼ਨ ਦਾ ਸਿਸਟਮ ਆ ਉਹ ਬਿਲਕੁਲ ਕਰਪਟ ਹੋ ਚੁੱਕਾ ਪੰਜਾਬ ਦੇ ਵਿੱਚ। ਬਿਲਕੁਲ ਸਹੀ ਗੱਲ। ਕਿਉਂਕਿ ਅਸੀਂ ਪਿੰਡਾਂ ਦੇ ਸਕੂਲਾਂ ਤੇ ਪੜ੍ਹੇ ਆ, ਅਸੀਂ ਤੱਪੜਾਂ ਦੇ ਸਕੂਲਾਂ ਤੋਂ ਪੜ੍ਹ ਕੇ ਆਣ ਕੇ ਵੀ ਰੋਟੀ ਖਾਂਦੇ ਆ। ਪਰ ਗੱਲ ਕੀ ਹੋਈ ਆ ਕਿ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਇਹ ਸਕੂਲ, ਠੇਕੇ ਤੇ ਸਕੂਲ ਲਾ ਲਓ, ਕਿ ਜਿਹੜੇ ਖੋਲ੍ਹੇ ਹੋਏ ਆ, ਇਹਨਾਂ ਸਕੂਲਾਂ ਦੇ ਵਿੱਚ ਇੰਨੇ ਪੈਸੇ ਦੇ ਕੇ ਲੋਕੀ ਬੱਚਿਆਂ ਨੂੰ ਪੜ੍ਹਾਉਂਦੇ ਆ। ਤੁਹਾਡੀ ਪਾਰਟੀ ਆਉਂਦੀ ਹੈ ਤੇ ਐਜੂਕੇਸ਼ਨ ਸਿਸਟਮ ਕਿਸ ਤਰ੍ਹਾਂ ਠੀਕ ਕਰੂਗੀ? ਐਜੂਕੇਸ਼ਨ ਸਿਸਟਮ ਅਸੀਂ ਸਰਕਾਰੀ ਸਕੂਲਾਂ ਨੂੰ ਸੁਧਾਰਾਂਗੇ ਜੀ। ਐਜੂਕੇਸ਼ਨ ਸਿਸਟਮ ਤੇ ਨਕੇਲ ਪਾਵਾਂਗੇ। ਸਾਡੇ ਚੋਣ ਮੈਨੀਫੈਸਟੋ 'ਚ ਜਿਹੜੀਆਂ ਆਪਣੇ ਆਪ ਹਰ ਸਾਲ ਬੱਚਿਆਂ ਦੇ ਪ੍ਰਾਈਵੇਟ ਸਕੂਲ ਖਰਚੇ ਵਧਾਉਣ ਡੇ ਆ, ਲੁੱਟਣ ਡੇ ਆ ਲੋਕਾਂ ਨੂੰ। ਜਿਹੜੇ ਸਕੂਲ ਪ੍ਰਾਈਵੇਟ ਆ ਉਹ ਮੈਡਮ ਜੀ ਬਿਜ਼ਨਸ ਹੈ, ਜਿੰਨਾ ਮਰਜ਼ੀ ਪੈਸਾ ਲੁੱਟੀ ਜਾਂਦੇ ਆ। ਹਰ ਮਾਂ ਪਿਓ ਦੀ ਇੱਛਾ ਹੋਊਗੀ, ਮੇਰੀ ਵੀ ਹੋਊਗੀ, ਤੁਹਾਡੀ ਸਾਰਿਆਂ ਦੀ ਹੋਊਗੀ, ਸਾਡਾ ਬੱਚਾ ਵਧੀਆ ਤੋਂ ਵਧੀਆ ਐਜੂਕੇਸ਼ਨ ਲਵੇ। ਸਰਕਾਰੀ ਸਕੂਲ 'ਚ ਬਿਲਡਿੰਗ ਨਹੀਂ, ਬਹਿਣ ਨੂੰ ਥਾਂ ਨਹੀਂ, ਸਹੀ ਟੀਚਰ ਨਹੀਂ ਹੈਗੇ। ਟੀਚਰਾਂ ਦੀ ਜਿੰਨੇ ਵੀ ਟੀਚਰ ਨੇ ਉਹਨਾਂ ਦੀਆਂ ਕਈ ਪੋਸਟਾਂ ਖਾਲੀ ਪਈਆਂ, ਔਰ ਬੱਚੇ ਲੋਕੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਂਦੇ। ਗਰੀਬ ਤੋਂ ਗਰੀਬ ਦੀ ਵੀ ਇੱਛਾ ਹੋਊ ਮੇਰਾ ਬੱਚਾ ਪੜ੍ਹ ਜੇ। ਅਸੀਂ ਇਹ ਲੁੱਟ ਨਹੀਂ ਹੋਣ ਦੇਵਾਂਗੇ। ਅਸੀਂ ਸਰਕਾਰੀ ਸਕੂਲਾਂ ਦਾ ਮਿਆਰ ਉਹਨਾਂ ਦੇ ਮੁਕਾਬਲੇ ਤੇ ਕਰਾਂਗੇ, ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਸਰਕਾਰੀ ਸਕੂਲ ਖੜੇ ਕਰਾਂਗੇ, ਤਾਂ ਕਿ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਦਾ ਬਹੁਤ ਘੱਟ ਫਰਕ ਰਹਿ ਜੇ। ਲੋਕੀ ਸਰਕਾਰੀ ਸਕੂਲਾਂ 'ਚ ਬੱਚੇ ਪਾਉਣ, ਤਰਜੀਹ ਦੇਣ। ਅਸੀਂ ਵੀ ਉਹ ਕੱਪੜਾਂ ਤੇ ਬਹਿ ਕੇ ਪੜ੍ਹੇ ਹਾਂ, ਅਸੀਂ ਵੀ ਜਿੰਨਾ ਪੜ੍ਹੇ ਆ ਫੱਟੀਆਂ ਪੋਚ ਕੇ ਪੜ੍ਹੇ ਆ, ਊੜੇ ਆੜੇ ਤੋਂ ਸ਼ੁਰੂ ਕਰਕੇ ਅਸੀਂ ਵੀ ਬਸਤੇ 'ਚ ਗਲਾਂ ਵਿੱਚ ਪਾ ਕੇ ਪੜ੍ਹੇ, ਉਹਨਾਂ ਸਕੂਲਾਂ 'ਚ ਪੜ੍ਹੇ ਆ। ਮੇਰੇ ਤੋਂ ਛੋਟਾ ਬ੍ਰਦਰ ਡਿਸਟ੍ਰਿਕਟ ਅਟਾਰਨੀ ਆ, ਕਲਾਸ 1 ਅਫਸਰ ਆ। ਅਸੀਂ ਥੱਲੇ ਬਹਿ ਕੇ ਪੜ੍ਹੇ ਆ ਸਕੂਲਾਂ 'ਚ, ਗਰਾਊਂਡ 'ਚ। ਤੇ ਉਹ ਸਕੂਲ ਉਦੋਂ ਟੀਚਰ ਚੰਗੇ ਹੁੰਦੇ ਸੀ, ਮਿਆਰ ਚੰਗਾ ਹੁੰਦਾ ਸੀ। ਅੱਜ ਤੋਂ 40 ਸਾਲ ਪਹਿਲਾਂ, 35-40 ਸਾਲ ਪਿਛਾਂਹ ਨੂੰ ਚੱਲ ਜਾਓ। ਤੇ ਅੱਜ ਕੀ ਆ? ਅੱਜ ਤੇ ਸਕੂਲ ਸਰਕਾਰੀ ਸਕੂਲ ਨਾਂ ਦੇ ਸਰਕਾਰੀ ਸਕੂਲ ਰਹਿ ਗਏ। ਨਾ ਕੋਈ ਸਹੀ ਮੈਨੇ 'ਚ ਉੱਥੇ ਟੀਚਰ ਹੈ, ਨਾ ਉਹਦੀ ਬਿਲਡਿੰਗ ਸਹੀ ਆ, ਨਾ ਕੋਈ ਬੱਚਿਆਂ ਨੂੰ ਸਹੂਲਤ ਹੈ। ਇਹ ਕਾਹਦਾ ਵਿਕਾਸ ਹੈ ਜੀ? ਪ੍ਰਾਈਵੇਟ ਸਕੂਲ ਲੁੱਟਣ ਡਏ ਆ ਲੋਕਾਂ ਨੂੰ। ਲੋਕੀ ਵਿਚਾਰੇ ਬੱਚੇ ਉੱਥੇ ਪੜ੍ਹਾ ਰਹੇ ਆ ਵੀ ਕਿਤੇ ਨੂੰ ਕਿਤੇ ਪੜ੍ਹ ਕੇ ਸ਼ਾਇਦ ਗੱਲ ਬਣ ਜੇ। ਪੜ੍ਹਾ ਵੀ ਲੈਂਦੇ ਆ, ਅੱਗੇ ਨੌਕਰੀ ਦਾ ਕੋਈ ਚਾਂਸਸ ਹੈਗੇ ਨਹੀਂ, ਚਾਂਸਸ ਹੈ ਨਹੀਂ ਗੇ ਨੌਕਰੀ ਦੇ। ਜੀ ਅਰੇ ਇੱਕ ਹੋਰ ਸਵਾਲ ਆ ਜੀ। ਤੁਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਹੋ, ਤੁਸੀਂ ਧਰਤੀ ਦੇ ਨਾਲ ਜੁੜੇ ਹੋਏ, ਤੁਸੀਂ ਵੀ ਇੱਕ ਅੰਨਦਾਤਾ ਹੀ ਹੋ। ਤੇ ਜਿਹੜਾ ਕਿਸਾਨਾਂ ਦਾ ਹਾਲ ਹੈ, ਦਿਲ ਦਹਿਲਦਾ ਹੈ ਜਦ ਰੋਜ਼ ਅਸੀਂ ਖੁਦਕੁਸ਼ੀਆਂ ਬਾਰੇ ਸੁਣਦੇ ਹਾਂ ਕਿ ਇੱਥੇ ਕਿੰਨੇ ਕਿਸਾਨ ਆ ਖੁਦਕੁਸ਼ੀਆਂ ਕਰ ਗਏ ਆ। ਤੇ ਲੋਕ ਜਿਹੜੇ ਕਿਸਾਨ ਆ ਉਹਨਾਂ ਨੂੰ ਕੀ ਸਹੂਲਤਾਂ ਆ ਇੱਥੇ, ਤੇ ਕੀ ਸਹੂਲਤਾਂ ਤੁਸੀਂ ਦਓ? ਅਸੀਂ ਕਿਸਾਨੀ ਪਹਿਲਾਂ ਸਭ ਤੋਂ ਤੇ ਜੇ ਕੁਦਰਤੀ ਮਾਰ ਆ ਨੇ ਜੀ, ਅੱਜ ਤੱਕ ਕਿਸੇ ਪਾਰਟੀ ਨੇ ਕਿਹਾ। ਇਹ ਬਾਦਲ ਸਾਹਿਬ ਨਰਮਿਆਂ ਦੇ ਮਾਰੇ ਗਏ, ਕਿਸੇ ਨੂੰ 500 ਦਾ ਚੈੱਕ, ਕਿਸੇ ਨੂੰ 1000 ਦੇ। ਅਗਰ ਕਿਸਾਨ ਦੀ ਫਸਲ ਨੂੰ ਕੁਦਰਤੀ ਮਾਰ ਪੈ ਗਈ, ਅਸੀਂ 20,000 ਰੁਪਈਆ ਪਰ ਏਕੜ ਦੇਵਾਂਗੇ, ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ। ਦੇਖੋ ਕਿਸੇ ਪਾਰਟੀ ਨੇ ਇਹ ਫੈਸਲਾ ਨਹੀਂ ਕੀਤਾ। 5,000 2,000 ਦੇ ਕੇ ਕਿਸਾਨ ਦੀਆਂ ਅੱਖਾਂ 'ਚ ਘੱਟਾ ਪਾ ਦਿੰਦੇ ਆ। ਜੇ ਕੁਦਰਤੀ ਆਫਤ ਹੋਊਗੀ, ਅਸੀਂ 20,000 ਪਰ ਏਕੜ ਦਾ ਕਿਸਾਨ ਨੂੰ ਮੁਆਵਜ਼ਾ ਦੇਵਾਂਗੇ। ਇੱਕ ਗੱਲ, ਕਿਸਾਨੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਉਹਦੇ ਯੋਗ ਜਿਹੜੇ ਪ੍ਰਬੰਧ ਕੀਤੇ ਜਾਣਗੇ। ਕਿਸਾਨ ਦਾ ਬਹੁਤ ਵੱਡਾ ਖਰਚਾ ਆਉਂਦਾ, ਜਿਹੜਾ ਦਵਾਈਆਂ ਆ, ਹੋਰ ਐਗਰੀਕਲਚਰ ਮਟੀਰੀਅਲ ਜਿਹੜਾ ਉਹ ਬੜਾ ਮਹਿੰਗਾ ਹੈ। ਮੰਡੀਕਰਨ ਦੀ ਕਿਸਾਨ ਨੂੰ ਬੜੀ ਪ੍ਰੋਬਲਮ ਆ। ਔਰ ਮੰਡੀਕਰਨ ਦੇ ਵਿੱਚ ਜਦੋਂ ਉਹ ਜਾਂਦਾ ਹੈ ਝੋਨਾ ਲੈ ਕੇ ਜਾ ਕੇ ਤੇ ਉਹਦੇ 'ਚ ਉਹ ਬੜਾ ਲੁੱਟ ਖਸੁੱਟ ਹੁੰਦੀ ਆ। ਇਹਨਾਂ ਸਾਰੀਆਂ ਗੱਲਾਂ ਦੇ ਹੱਲ ਵਾਸਤੇ ਅਸੀਂ ਜਿਹੜਾ ਐਗਰੀਕਲਚਰ ਦੀ ਇੱਕ ਸਪੈਸ਼ਲ ਕਮੇਟੀ ਬਣਾਈ। ਉਹਦੇ ਮੁਤਾਬਕ ਉਹਨਾਂ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਅਸੀਂ ਜਿਹੜੀ ਆ ਉਹ ਪੰਜਾਬ ਗੌਰਮੈਂਟ ਜਿਹਦੇ ਅਸੀਂ ਆਮ ਆਦਮੀ ਪਾਰਟੀ ਸੱਤਾ 'ਚ ਆਉਂਦੀ ਆ, ਤੇ ਅਸੀਂ ਕਿਸਾਨਾਂ ਵਾਸਤੇ ਇਹ ਸਭ ਕੁਛ ਕਰਾਂਗੇ। ਬਹੁਤ ਵਧੀਆ ਸਾਡੀ ਪਲੈਨਿੰਗ ਹੈ ਕਿਸਾਨਾਂ ਪ੍ਰਤੀ, ਕਿਉਂਕਿ ਮੈਂ ਤਾਂ ਖੁਦ ਕਿਸਾਨ ਹੈ, ਮੈਨੂੰ ਤਾਂ ਪਤਾ ਕਿਸਾਨੀ ਵਾਸਤੇ ਕੀ ਮੁਸ਼ਕਲਾਂ ਆਉਂਦੀਆਂ। ਔਰ ਕਿਸਾਨ ਦਾ ਗੰਨਾ ਖਰੀਦਣ ਤੋਂ ਸਾਲ ਬਾਅਦ ਪੈਸੇ ਨਹੀਂ ਮਿਲਦੇ ਰਹੇ। ਅਸੀਂ ਚੋਣ ਮੈਨੀਫੈਸਟੋ 'ਚ ਕਿਹਾ ਕਿਸਾਨ ਜਿੱਦਣ ਗੰਨਾ ਸ਼ੂਗਰ ਮਿਲ 'ਚ ਸੁੱਟਣ ਤੋਂ ਬਾਅਦ, ਟਰਾਲੀ ਖਾਲੀ ਕਰਨ ਤੋਂ ਬਾਅਦ 14 ਦਿਨ ਦੇ ਅੰਦਰ ਉਹਦੀ ਪੇਮੈਂਟ ਦੇਵਾਂਗੇ। ਕਿਸਾਨ ਉਹ ਕੇਨ ਐਕਟ ਬਣਿਆ ਹੋਇਆ, ਕਾਨੂੰਨ ਬਣਿਆ ਇੱਕ, ਤੇ ਕਿਸਾਨ ਦਾ ਗੰਨਾ ਖਰੀਦਣ ਤੋਂ ਬਾਅਦ 14 ਦਿਨ ਦੇ ਅੰਦਰ ਪੇਮੈਂਟ ਦਿਓ। ਔਰ ਸਾਲ ਤੱਕ ਨਹੀਂ ਮਿਲਦੀ ਰਹੀ ਪੇਮੈਂਟ। ਇੱਥੇ ਇਹਦੇ ਰਾਜ 'ਚ ਹੀ ਨਹੀਂ ਮਿਲਦੀ ਰਹੀ, ਬਾਦਲ ਦੇ ਰਾਜ। ਅਸੀਂ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਹਾਂ। ਔਰ ਅਸੀਂ ਨਵੇਂ ਡੇਅਰੀ ਫਾਰਮ ਖੋਲ੍ਹਣ ਦੀ ਗੱਲ ਕੀਤੀ ਆ, ਕਿਉਂਕਿ ਕਿਸਾਨੀ ਦੇ ਨਾਲ ਇਹ ਚੱਲ ਸਕਦੇ ਆ। ਔਰ ਅਸੀਂ 25,000 ਡੇਅਰੀ ਫਾਰਮ ਨਵੇਂ ਖੋਲ੍ਹਣ ਦਾ ਪ੍ਰੋਗਰਾਮ ਬਣਾਇਆ।
ਔਰ ਕਿਸਾਨ ਨੂੰ ਯੋਗ ਰੇਟ ਤੇ ਅਤੇ ਵਧੀਆ ਤੇ ਉਹਦਾ ਦੁੱਧ ਜਿਹੜਾ ਉਹ ਖਰੀਦਿਆ ਜਾਵੇ, ਤਾਂ ਕਿ ਉਹਦਾ ਸਹਾਇਕ ਧੰਦਾ ਖੇਤੀ ਦੇ ਨਾਲ ਕਿਸਾਨ ਬਚ ਸਕੇ। ਇਹੋ ਜਿਹੇ ਪ੍ਰੋਗਰਾਮ ਨੇ ਸਾਡੇ, ਔਰ ਚੰਗੇ ਤਰੀਕੇ ਨਾਲ ਅਸੀਂ ਕਿਸਾਨੀ ਨੂੰ ਦੀ ਬਾਂਹ ਫੜਾਂਗੇ, ਕਿਉਂਕਿ ਪੰਜਾਬ ਸਟੇਟ ਹੈ ਹੀ ਕਿਸਾਨੀ ਤੇ ਡਿਪੈਂਡਡ, ਕੋਈ ਇੱਥੇ ਹੋਰ ਵੱਡੀ ਇੰਡਸਟਰੀ ਤਾਂ ਹੈ ਨਹੀਂ। ਕਿਸਾਨ ਨਾ ਬਚਿਆ ਤੇ ਪੰਜਾਬ ਬਚੂਗਾ ਕਿੱਥੋਂ? ਕਿਸਾਨ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਪੰਜਾਬ ਨੂੰ। ਜੀ ਬਿਲਕੁਲ, ਕਿਉਂਕਿ ਪੰਜਾਬ ਕਿਸਾਨੀ ਦੇ ਉੱਤੇ ਆ। ਅਤੇ ਆਪ ਗੁਰਵਿੰਦਰ ਸਿੰਘ ਜੀ, ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ NRI ਭੈਣਾਂ ਭਰਾਵਾਂ ਨੂੰ? ਮੈਂ NRI ਭੈਣਾਂ ਭਰਾਵਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਜੀ, ਦੇਖੋ ਬਾਰ-ਬਾਰ ਉਹ ਗੱਲਾਂ ਰਿਪੀਟ ਕਰਨ ਦੀ ਜ਼ਰੂਰਤ ਨਹੀਂ। ਆਪਾਂ ਇਸ ਸਿਸਟਮ ਨੂੰ 70 ਸਾਲ ਹੋ ਗਏ ਵੇਖਿਆ ਨੂੰ। ਪੰਜਾਬ ਪਹਿਲੇ ਨੰਬਰ ਤੇ 17ਵੇਂ ਨੰਬਰ ਤੇ ਚਲਾ ਗਿਆ। ਪੰਜਾਬ ਦਾ ਵਾਸਤਾ ਪਾ ਕੇ, ਪੰਜਾਬ ਦੀ ਧਰਤੀ ਦਾ ਵਾਸਤਾ ਪਾ ਕੇ, ਇੱਥੋਂ ਦੇ ਬੱਚਿਆਂ ਦਾ, ਇੱਥੋਂ ਦੇ ਭਵਿੱਖ ਦਾ ਵਾਸਤਾ ਪਾ ਕੇ ਕਹਿਣਾ ਵੀ ਇੱਕ ਮੌਕਾ ਸਾਨੂੰ ਜ਼ਰੂਰ ਦਿਓ, ਸਾਨੂੰ ਪਰਖ ਲਓ, ਇੱਕ ਵਾਰ ਟੈਸਟ ਕਰ ਲਓ। ਅਗਰ ਟੈਸਟ ਵਿੱਚ ਅਸੀਂ ਤੁਹਾਡੇ ਕਿਤੇ ਨੇੜੇ ਤੇੜੇ ਪਾਸ ਹੋ ਗਏ ਤੇ ਫਿਰ ਜ਼ਰੂਰ ਸਾਡੇ ਤੇ ਵਿਸ਼ਵਾਸ ਕਰੋ। ਅਗਰ ਅਸੀਂ ਤੁਹਾਨੂੰ ਨਾ ਇਹ ਕੁਝ ਦੇ ਸਕੇ ਤੇ ਫਿਰ ਸਾਨੂੰ ਪੁੱਛ ਲਿਓ। ਮੈਂ ਤਾਂ ਕਹਿੰਦਾ ਵੀ ਸਰਕਾਰ ਬਣਾਉਣ ਤੋਂ 20 ਦਿਨ ਜਾਂ 15 ਦਿਨ ਬਾਅਦ ਫਿਰ ਮੇਰੀ ਇੰਟਰਵਿਊ ਭੈਣ ਜੀ ਬਲਵਿੰਦਰ ਕਰ ਲਿਓ ਵੀ ਤੁਸੀਂ ਕਿਹਾ ਸੀ ਫਤਿਹਗੜ੍ਹ ਚੂੜੀਆਂ ਤੁਹਾਡੇ ਹਲਕੇ 'ਚ ਗੁੰਡਾਗਰਦੀ ਨਹੀਂ ਹੋਣ ਦਊਂਗਾ, ਨਸ਼ਾ ਨਹੀਂ ਵਿਕਣ ਦਊਂਗਾ, ਚੰਗੇ ਕੰਮ ਕਰੂੰਗਾ। ਦੱਸੋ ਹੁਣ ਤੁਹਾਡਾ ਫਤਿਹਗੜ੍ਹ ਚੂੜੀਆਂ 'ਚੋਂ ਆਹ ਤੁਹਾਡਾ ਲਾਮਾ ਆਇਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ 15 ਦਿਨਾਂ ਬਾਅਦ ਫਿਰ ਇਸੇ ਚੈਨਲ ਤੇ ਆਊਂਗਾ ਔਰ ਤੁਸੀਂ ਮੌਕਾ ਦਿਓ। ਅਗਰ ਮੈਨੂੰ ਮੌਕਾ ਹੀ ਦਿਓਗੇ, ਮੇਰੇ ਹੱਥ ਵਿੱਚ ਕੁਝ ਹੋਏਗਾ ਤਾਂ ਮੈਂ ਸੁਧਾਰ ਕਰ ਸਕੂੰਗਾ। ਜੇ ਮੇਰੇ ਹੱਥ ਵਿੱਚ ਕੁਝ ਨਹੀਂ ਤਾਂ ਸੁਧਾਰ ਕੀ ਕਰੂੰਗਾ? ਠੀਕ ਹੈ ਨਾ ਜੀ। ਇਹ ਬਿਲਕੁਲ ਮੈਂ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ, ਤਗੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦਿਓ, ਗਮਰਾਹ ਕੁਨ ਪ੍ਰਚਾਰ ਤੋਂ ਬਾਜੋ। ਇਹਨਾਂ ਸਾਰਾ ਮੀਡੀਆ ਖਰੀਦਿਆ ਹੋਇਆ, ਅਖਬਾਰਾਂ ਇਹਨਾਂ ਖਰੀਦਣੀਆਂ ਜੇ, TV ਚੈਨਲ ਇਹਨਾਂ ਦੇ ਆਪਣੇ ਜੇ, PTC ਬਿਲਕੁਲ ਨਾ ਵੇਖਿਆ ਕਰੋ। ਇਹ ਸਾਰੇ ਚੈਨਲ ਜਿਹੜੇ ਆ, ਇਹ ਪਹਿਲੀ ਤਾਂ ਗੱਲ ਹੈ PTC ਬਾਦਲ ਸਾਹਿਬ ਦਾ ਚੈਨਲ ਹੈ, ਇਹਨਾਂ ਗੱਲ ਹੀ ਉਹਨਾਂ ਦੀ ਕਰਨੀ ਹੈ। ਔਰ ਇੱਥੇ ਝੂਠ ਹੈ, ਕੂੜ ਜਿਹੜਾ ਨਾ, ਕੂੜ ਪ੍ਰਧਾਨ ਹੈ। ਜਿਵੇਂ ਬਾਬੇ ਨੇ ਉਦੋਂ ਬਾਬਰ ਦੇ ਰਾਜ ਵੇਲੇ ਸ਼ਰਮ ਧਰਮ ਸਭ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਹੁਣ ਪੰਜਾਬ 'ਚ ਕੂੜ ਫਿਰਨ ਡਿਆ ਤੇ ਕੂੜ ਨੂੰ ਠੱਲ ਤਾਂ ਹੀ ਪੈ ਸਕਦੀ ਆ ਜੇ ਤੁਸੀਂ ਸਾਡਾ ਸਾਥ ਦਿਓ, ਸਾਡਾ ਸਹਿਯੋਗ ਦਿਓ। ਇੱਕ ਵਾਰੀ ਸਾਨੂੰ ਜ਼ਰੂਰ ਪਰਖੋ। ਮੈਂ ਇਹ NRI ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਬਹੁਤ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਤੇ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਵੀ ਜਵਾਬ ਦਿੱਤੇ ਆ। ਹਾਂਜੀ, ਤੁਹਾਡਾ ਭੈਣ ਜੀ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਇੰਨਿਆਂ ਮੈਨੂੰ ਰੂਬਰੂ ਕਰਾਇਆ ਸਰੋਤਿਆਂ ਦੇ, ਮੇਰੀ ਆਵਾਜ਼ ਇੱਥੇ ਤੱਕ ਪਹੁੰਚਾਈ। ਮੈਂ ਤੁਹਾਡੇ ਚੈਨਲ ਦਾ ਡਾਕਟਰ ਬੋਪਾ ਰਾਏ ਸਾਹਿਬ ਨੇ ਜਿਨ੍ਹਾਂ ਨੇ ਤੁਹਾਡਾ ਨਾਲ ਮਿਲਾਪ ਮੇਰਾ ਕਰਾਇਆ, ਤੁਸੀਂ ਮੇਰੀ ਇਹ ਗੱਲ ਕੀਤੀ, ਤੁਸੀਂ ਕਰਵਾਈ, ਅੱਗੇ ਗਈ। ਮੈਂ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਨੂੰ ਇੱਕ ਨਿਮਾਣੇ ਜਿਹੇ ਬੰਦੇ ਨੂੰ ਜਿਹਦੀ ਕੋਈ ਆਪਣੀ ਸ਼ਾਇਦ ਕੋਈ ਬਹੁਤੀ ਵੱਡੀ ਔਕਾਤ ਨਹੀਂ, ਫਿਰ ਵੀ ਤੁਸੀਂ ਇਹ ਮੈਨੂੰ ਟਾਈਮ ਦਿੱਤਾ। ਮੈਂ ਤੁਹਾਡਾ ਸਾਰਿਆਂ ਦਾ, ਆਪਣੇ NRI ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜੀ ਸਰੋਤੇ, ਇਹ ਸਨ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਨੂੰ ਸ਼ਾਮਪੁਰਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਗੁਰਵਿੰਦਰ ਸਿੰਘ ਸ਼ਾਮਪੁਰਾ ਤੇ ਵਿਧਾਨ ਸਭਾ ਹਲਕਾ ਇਹਨਾਂ ਦਾ ਹੈਗਾ ਜੀ ਫਤਿਹਗੜ੍ਹ ਚੂੜੀਆਂ। ਤੇ ਤੁਸੀਂ ਜਿਸ ਤਰ੍ਹਾਂ ਇਹਨਾਂ ਨੇ ਵੋਟ ਤੇ ਸਪੋਰਟ ਮੰਗੀ ਹੈਗੀ ਆ, ਉਹ ਤੁਸੀਂ ਜਿਸ ਵੀ ਇਲਾਕੇ ਦੇ ਹੈਗੇ ਆ, ਆਪੋ ਆਪਣੇ ਵਿਧਾਨ ਸਭਾ ਦੇ ਜਿਹੜੇ ਉਮੀਦਵਾਰ ਖੜੇ ਨੇ ਜੀ, ਉਸ ਹਿਸਾਬ ਦੇ ਨਾਲ ਦੇਖ ਕੇ ਤੁਸੀਂ ਵੋਟਾਂ ਜ਼ਰੂਰ ਪਾਉਣੀਆਂ ਜੀ। ਹੋਰ ਵੀ ਤੁਸੀਂ ਕਿਸੇ ਨੂੰ ਜਾਣਦੇ ਹੋ, ਤੁਹਾਡੇ ਇਲਾਕੇ ਦਾ ਕੋਈ ਵੀ ਇਲੈਕਸ਼ਨਾਂ ਦੇ ਵਿੱਚ ਲੜ ਰਿਹਾ ਆ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ, ਤੇ ਤੁਸੀਂ ਸਾਨੂੰ ਉਹਨਾਂ ਦਾ ਕੰਟੈਕਟ ਨੰਬਰ ਦੇ ਸਕਦੇ ਹੋ ਜੀ। ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ। ਪਰ ਉਹਨਾਂ ਨੂੰ ਇਹ ਜ਼ਰੂਰ ਦੱਸ ਦੇਣਾ ਕਿ ਪੰਜਾਬੀ ਰੇਡੀਓ USA ਤੋਂ ਤੁਹਾਨੂੰ ਕਾਲ ਆਊਗੀ। ਤੇ ਹੁਣ ਇਸੇ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਹੁਣ ਬਲਵਿੰਦਰ ਕੌਰ ਬੋਲੋ, ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।